ਇਹ ਜੀ 3 ਮੰਜ਼ਿਲਾ ਚੁਬਾਰਾ ਸੀ। ਹਾਂ ਬੜਾ ਖੂਬਸੂਰਤ ਠੀਕ ਹੈ ਅੰਦਾਜ਼ ਨਾਲ ਉਹਨਾਂ ਬਣਾਇਆ ਸੀ। ਹਾਂ ਤੇ ਉਹ ਜਨਾਬ ਫਿਰ ਬਾਰਿਸ਼ਾਂ ਬੂਰਸ਼ਾਂ ਦੀ ਵਜ੍ਹਾ ਨਾਲ ਖਰਾਬ ਹੋਣ ਦੀ ਵਜ੍ਹਾ ਨਾਲ ਹਾਂਜੀ ਉਹ ਫਿਰ ਸਾਹਿਬ ਨੇ ਦੁਬਾਰਾ ਨਾ ਉਹਨੂੰ ਢਾਹ ਕੇ ਤੇ ਦੁਬਾਰਾ ਫਿਰ ਬਣਾਇਆ। ਬੜਾ ਖੂਬਸੂਰਤ ਚੁਬਾਰਾ ਸੀ ਸਰਦਾਰ ਇੰਦਰ ਸਿੰਘ ਸਾਹਿਬ। ਪੂਰਾ ਉਹਦਾ ਮੰਜ਼ਿਲ ਮਿਲ ਸਕਦਾ। ਹਾਂਜੀ ਅੱਛਾ ਇਹ ਐਂਟਰੈਂਸ ਸੀ, ਇਹ ਸੇਮ ਦਰਵਾਜ਼ਾ ਹੈ ਵਾਲਾ ਡਰਨਾ, ਇਹ ਐਂਟਰੈਂਸ ਸੀ। ਅੱਛਾ ਐਂਟਰੈਂਸ ਤੋਂ ਹੋ ਕੇ ਤੇ ਇੱਥੋਂ ਸੀੜੀਆਂ ਚੜ ਜਾਂਦੀਆਂ ਸਨ ਉੱਪਰ। ਇਹ ਇਸ ਜਗ੍ਹਾ ਤੋਂ ਸੀੜੀਆਂ ਜਾਂਦੀਆਂ ਸਨ। ਅੱਛਾ ਜਿਹੜੀਆਂ ਇੱਕ ਚੱਕਰ ਦੀ ਸ਼ਕਲ 'ਚ ਪਹਿਲੀ ਮੰਜ਼ਿਲ ਤੇ ਨਿਕਲਦੀਆਂ ਸਨ। ਸਹੀ ਪਹਿਲੀ ਮੰਜ਼ਿਲ ਤੇ ਨਿਕਲਣ ਤੋਂ ਪਹਿਲਾਂ ਇੱਕ ਦਰਵਾਜ਼ਾ ਇਸ ਯਾਨੀ ਕਿ ਸਾਈਡ ਤੇ ਨਿਕਲਦਾ ਸੀ। ਠੀਕ ਹੈ। ਸ਼ਮਾਲ ਹਾਂਜੀ ਇਧਰ ਨਾਲ ਇੱਕ ਵੱਡਾ ਸਾਰਾ ਕਮਰਾ ਸੀ ਬਣਿਆ ਹੋਇਆ, ਉਹਦੇ ਉੱਤੇ ਵੀ ਨਿਕਲਦਾ ਸੀ। ਉਸ ਤੋਂ ਬਾਅਦ ਉੱਪਰ ਦੂਸਰੀ ਮੰਜ਼ਿਲ 'ਚ ਐਂਟਰ ਹੋ ਜਾਂਦਾ ਸੀ। ਫਰੰਟ ਨਾਲੋਂ ਬੈਕ ਸਾਈਡ ਤੇ ਨਕਸ਼ਾ ਨਗਾਰ ਬਹੁਤ ਜ਼ਿਆਦਾ ਸੀ। ਵਾਹ ਉਧਰ ਉਸ ਵੇਲੇ ਦੀ ਕਹਿ ਲਓ ਕਿ ਕਾਰੀਗਰਾਂ ਨੇ ਆਪਣਾ ਪੂਰਾ ਫਨ ਪੰਜਾਬੀ 'ਚ ਮਿਸਾਲ ਕਹਿ ਲਵੋ ਕਿ ਜੋ ਸਾਨੂੰ ਆਪਣੇ ਵਡੇਰਿਆਂ ਕੋਲ ਸੁਣਨ ਨੂੰ ਮਿਲਿਆ ਕਿ ਇਸ ਫੈਮਿਲੀ ਦਾ ਜਿਹੜਾ ਕੋਈ ਸ਼ਰੀਕਾ ਬਰਾਦਰੀ ਸੀ ਨਾ ਉਹ ਪਿੱਛੇ ਰਹਿੰਦਾ ਸੀ, ਯਾਨੀ ਕਿ ਪਿਛਲੇ ਮਹੱਲੇ 'ਚ ਰਹਿੰਦਾ ਸੀ। ਅੱਛਾ ਤੇ ਪਹਿਲਾ ਵਕਤ ਜਿਹੜਾ ਉਹ ਮਾੜਾ ਸੀ ਜਦੋਂ ਇੰਦਰ ਸਾਹਿਬ ਵਕੀਲ ਬਣ ਗਏ ਨੇ। ਤੇ ਉਸ ਤੋਂ ਬਾਅਦ ਜਦੋਂ ਇਹ ਆਪਣਾ ਦੁਬਾਰਾ ਨਾ ਸ਼ੁਰੂ ਕੀਤਾ ਤੇ ਨਾ ਫਰੰਟ ਨਾਲੋਂ ਜ਼ਿਆਦਾ ਬੈਕ ਸਾਈਡ ਤੇ ਨਕਸ਼ਾ ਨਗਾਰ ਕੀਤਾ ਤਾਂ ਕਿ ਮੈਂ ਆਪਣੇ ਸ਼ਰੀਕਾਂ ਨੂੰ ਦਿਖਾ ਸਕਾਂ ਕਿ ਮੈਂ ਹੈ ਵਾਂ। ਕੀ ਬਾਤ। ਅੱਛਾ ਇਹ ਦਰਵਾਜ਼ਾ ਉਹਨਾਂ ਦੇ ਹੱਥਾਂ ਦਾ ਪੁਰਾਣਾ ਲੱਗਾ। ਵਾਹ ਜੀ ਵਾਹ। ਇਹ ਵੇਖੋ ਜੀ ਡਾਟ ਸੇਮ। ਮੈਂ ਕਹਿੰਦਾ ਦੀਵਾਰ ਹੀ ਸਾਰੀ ਉਹ ਸਾਰਾ ਉਹ ਮੈਨੂਫੈਕਚਰ ਉਸੇ ਤੋਂ ਇਹਨੂੰ ਅਸਾਂ ਨਹੀਂ ਛੇੜਿਆ। ਇਹਦੇ ਵਿੱਚ ਇਧਰ ਤਮੀਰ ਕੀਤਾ ਲੇਕਿਨ ਇੰਨਾ ਹਿਸਾਸਾ ਨਹੀਂ ਛੇੜਿਆ। ਕੀ ਬਾਤ। ਨਾ ਇੱਥੇ ਜਿਹੜਾ ਬਣਿਆ ਹੋਇਆ ਅੱਛਾ ਉਹਦੇ ਉੱਤੇ ਲੋਹੇ ਦਾ ਇੱਕ ਗਾਰਡਰ ਬਹੁਤ ਭਾਰਾ ਜਿਹਾ ਹੈ। ਉਹ ਗਾਰਡਰ ਵੀ ਸਾਡੇ ਕੋਲ ਇਹ ਚੰਦ ਦਿਨ ਪਹਿਲੇ ਅਸਾਂ ਇਹਨੂੰ ਖਤਮ ਕੀਤਾ ਤੇ ਉਹਦੇ ਇਸ ਮੋਟਾਈ ਦੇ ਫੱਟੇ ਆ ਬਿਆਰ ਦੇ ਜਿਹੜੇ ਦੇਖੋ ਨਾ ਇਹ ਇਹਦੀ ਮੋਟਾਈ ਹੈ, ਇਹ ਮੋਟਾਈ ਹੈ, ਇੰਨੀ ਮੋਟਾਈ ਦੇ ਫੱਟੇ ਬਿਆਰ ਇੰਨੀ ਦੇ ਮੋਟਾਈ ਇਹ ਚੜਾਈ ਹੈ ਜੀ। ਇਹ ਐਸੇ ਲੋਕੀ ਛੱਤ ਤੇ ਪਏ ਸਨ। ਉਹਦੇ ਪਿੱਛੇ ਕੁਝ ਲਿਖਿਆ ਦੇਖ ਲੈਂਦੇ ਜਿਹਨੇ ਕਿ ਬਾਲਿਆਂ ਦੀ ਜਗ੍ਹਾ ਤੇ ਸਿਰਫ ਫੱਟੇ ਯੂਜ਼ ਕੀਤੇ ਗਏ ਸਨ। ਇਹ ਡੀਸੀ ਲਿਖਿਆ ਇਹਨੇ ਕਿਹਾ ਕਿ ਪੁਰਾਣੀ ਖੁਦਾਈ ਹੈ ਜਿਹੜੀ ਜੋ ਇਹ ਜੀ ਉਹਨਾਂ ਦੇ ਵਕਤ ਵਾਲੇ ਪਿੱਛੇ ਲੈ ਲੋ ਲਿਖਿਆ ਉੱਤੇ ਜੀ ਡੀਸੀ। ਹਾਂ ਬਸ ਨਹੀਂ ਬਣ ਰਹੀ ਰਿਕਾਰਡਿੰਗ। ਹਾਂਜੀ ਹਾਂ ਇੱਕ ਡੀਸੀ ਸਨ, ਹਾਂਜੀ ਹਾਂਜੀ ਇੱਕ ਤਹਿਸੀਲਦਾਰ ਸਨ। ਹਾਂਜੀ ਇੱਕ ਰੇਲਵੇ ਦੇ ਵਿੱਚ ਹਾਂ ਉਹਨਾਂ ਨੇ ਡਿਊਟੀ ਲਾਈ ਕਿ ਬਈ ਤੂੰ ਸਾਰੇ ਸਾਲ ਦੇ ਵਾਸਤੇ ਇਹਨਾਂ ਨੂੰ ਪੈਸੇ ਦੇਣੇ ਨੇ, ਫਿਰ ਤੂੰ ਸਾਰੇ ਸਾਲ ਇਹਨਾਂ ਨੂੰ ਕੱਪੜੇ ਦੇਣੇ ਨੇ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਵਾਸਤੇ ਖਾਣ ਪੀਣ ਦਾ ਇੰਤਜ਼ਾਮ ਕਰਨਾ ਹੈ। ਤੇ ਸਰਦਾਰ ਸਾਹਿਬ ਨੇ ਆਪਣੇ ਖੂਹ ਤੇ ਉਹਨਾਂ ਦਾ ਖਾੜਾ ਬਣਾਇਆ ਤੇ ਕਿਹਾ ਮੀਆਂ ਇਹ 40 ਮੱਝਾਂ ਨੇ, 2 ਤੁਸੀਂ ਚੁੰਗਣੀਆਂ ਨੇ, ਜਦੋਂ ਇਹ ਖਾਂਗੜਾ ਹੋ ਜਾਣ ਇਹ ਛੱਡ ਦੇਣੀਆਂ ਨਹੀਂ, ਪੱਠੇ ਤੁਸੀਂ ਨਹੀਂ ਪਾਣੇ, ਮੇਰੇ ਨੌਕਰ ਪਾਣੇ ਤੇ ਤਾਜ਼ੀਆਂ ਚੋ ਕੇ ਲਿਆਣੀਆਂ ਕਰਨੀ। ਇਸ ਤਰੀਕੇ ਨਾਲ ਸਾਡਿਆਂ ਵੱਡਿਆਂ ਦੀ ਸਰਦਾਰ ਹਰੀ ਸਿੰਘ ਸਾਹਿਬ ਨੇ ਉਹਨਾਂ ਦੀ ਔਲਾਦ ਨੇ ਪਰਵਰਿਸ਼ ਕੀਤੀ। ਤੇ ਫਿਰ ਇਹ ਬੂਰੇ ਦੀ ਸ਼ਨਾਖਤ ਕਰਾਈ ਉਹਨਾਂ ਭਲਵਾਨਾਂ ਦੀ ਜੀ ਕਿ ਬੂਰੇ ਜਿਹੜੇ ਨੇ ਇਹ ਸਰਦਾਰ ਹਰੀ ਸਿੰਘ ਦੇ ਭਲਵਾਨਾਂ ਦਾ ਪਿੰਡ ਹੈ। ਵਾਹ ਹਾਂਜੀ ਇਹ ਬਾਹਰ ਵਾਲੀ ਫਿਰਨੀ ਜਿਹੜੀ ਉਹ ਛੱਪੜ ਤੱਕ ਕਰੋ, ਸੜਕ ਤੋਂ ਲਾ ਕੇ ਨਾ ਤਲਾਬ ਵਾਲੀ ਸੜਕ ਤੋਂ ਹਾਂਜੀ ਹਾਂ ਹਾਂ ਤੇ ਛੱਪੜ ਤੱਕ ਇਹ 32 ਫੁੱਟ ਉਹਨਾਂ ਰਾਸਤਾ ਰੱਖਿਆ ਸੀ ਆਪਣੇ ਘਰਾਂ ਦੇ ਅੱਗੇ। ਤਲਾਬ ਨੂੰ ਜਾ ਰਿਹਾ। ਉਹਨਾਂ ਦਾ ਦੱਸੋ ਕਿ ਤਲਾਬ ਨੂੰ ਜਾ ਰਿਹਾ। ਉਹਨਾਂ ਦੇ ਘਰ ਨੇ ਕਿਹਾ ਤਲਾਬ ਨੂੰ ਜਾ ਰਿਹਾ ਕਿਉਂਕਿ ਤਲਾਬ ਉਦੋਂ ਉਹਨਾਂ ਦੀ ਇੱਕ ਨਿਸ਼ਾਨੀ ਹੈ। ਹਾਂਜੀ ਔਰ ਉਹਨਾਂ ਦੇ ਬ੍ਰਾਡ ਮਾਈਂਡ ਹੋਣ ਦੀ ਬੜੀ ਵੱਡੀ ਦਲੀਲ ਹੈ ਕਿ 32 ਫੁੱਟ ਰਸਤਾ ਉਦੋਂ ਗੱਡਿਆਂ ਦੇ ਸਾਰਾ ਸਮਾਨ ਆਉਂਦਾ ਹੁੰਦਾ ਸੀ। ਇਹਦੇ ਬਾਰੇ ਚ ਉਹਨਾਂ ਤੁਹਾਨੂੰ ਦੱਸਿਆ ਸਰਵੈਂਟ ਕੁਆਟਰ ਉਹਨਾਂ ਰੱਖਿਆ ਸੀ ਆਪਣੇ ਲੁਹਾਰ ਲਈ। ਹਾਂ ਹਾਂ ਉਹ ਦਾਤਰੀਆਂ ਰੰਬੇ ਛੁਰੀਆਂ ਚੱਲਣ ਵਾਸਤੇ ਹੁੰਦਾ ਸੀ। ਉਹ ਤਬਦੀਲ ਹੋ ਗਿਆ, ਟੁਰ ਗਿਆ, ਹੋਰ ਕੋ ਆ ਗਿਆ ਤੇ ਫਿਰ ਉਹਨੂੰ ਲਾਟ ਹੋ ਗਿਆ। ਠੀਕ ਠੀਕ ਇਹ ਨਿਸ਼ਾਨੀ ਹੈ ਮਕਾਨ। ਇਹ ਦਰਵਾਜ਼ਾ ਖਸਤਾ ਹਾਲਤ ਜ਼ਰੂਰ ਹੈ ਲੇਕਿਨ ਉਹਦੀ ਯਾਦ ਤਾਜ਼ਾ ਕਰ ਰਿਹਾ। ਹਾਂ ਹਾਂ ਠੀਕ ਠੀਕ। ਇਹ ਦੁਕਾਨਾਂ ਸਹੀਆਂ ਸੀ। ਇਹ ਦੁਕਾਨਾਂ ਸਨ ਜੀ। ਅੱਛਾ ਅੱਛਾ ਇਹ ਦੁਕਾਨ ਸੀ, ਇਹ ਵੀ ਦੁਕਾਨ ਸੀ, ਪਿੱਛੇ ਮਕਾਨ ਸੀ। ਤੇ ਉਹ ਕਿਹੜੇ ਦੁਕਾਨਦਾਰ ਸਨ ਜਿਹੜੇ ਬੜੇ ਮਸ਼ਹੂਰ ਸਨ ਇੱਥੇ ਹਿੰਦੂ ਖੱਤਰੀਆਂ ਚ? ਇਹ ਚੰਦਰ ਲਾਲ ਤੇ ਸੋਹਣ ਲਾਲ ਤੇ ਮੋਹਨ ਲਾਲ ਇਹ ਜਨਾਬ ਇਹ ਉਹਨਾਂ ਦੀਆਂ ਦੁਕਾਨਾਂ ਸੀ ਇੱਥੇ। ਅੱਛਾ ਪੂਰਾ ਬਾਜ਼ਾਰ ਹੀ ਜਨਾਬ ਇਹ ਮੇਨ ਬਾਜ਼ਾਰ ਸੀ। ਤੇ ਇਹਦੇ ਵਿੱਚ ਇਹ ਸੀ ਕਿ ਪੂਰੇ ਇਲਾਕੇ ਦਾ ਮਰਕਜ਼ ਸੀ ਬੂਰੇ। ਜਿਹੜੇ ਮੇਨ ਵੱਡੇ ਘਰ ਸਨ ਨਾ ਚੁਬਾਰੇ ਵੱਡੀਆਂ ਬਿਲਡਿੰਗਾਂ ਉਹ ਸਰਦਾਰਾਂ ਦੀਆਂ ਹਨ ਸਾਰੀਆਂ। ਇਹ ਪੁਰਾਣੀਆਂ ਗਲੀਆਂ
ਇਹ ਜਨਾਬ ਉਹਨਾਂ ਦੀਆਂ ਇਹਨਾਂ ਦੇ ਉੱਥੇ ਚੌਕੀਦਾਰਾਂ ਦੇ ਘਰ ਸਨ, ਉਹ ਵੀ ਸਰਦਾਰ ਸਾਹਿਬ ਦੇ ਚੌਕੀਦਾਰ ਸਨ, ਸਾਰਾ ਪੂਰਾ ਦਿੰਦੇ ਸਨ। ਨਾਂ ਜ਼ਰੂਰ ਲਵੋ ਜੀ। ਅੱਲਾ ਰੱਖਾ ਮਮਦੀਨ। ਅੱਛਾ ਹਾਂਜੀ, ਇਹ ਚੌਕੀਦਾਰ ਇਹ ਚੌਕੀਦਾਰ ਸਨ ਜਨਾਬ। ਗੁਲਾਮ ਮੁਹੰਮਦ ਮਿਸਤਰੀ। ਗੁਲਾਮ ਮੁਹੰਮਦ ਮਿਸਤਰੀ, ਹਾਂਜੀ ਹਾਂਜੀ। ਇਹ ਜਨਾਬ ਉਹਨਾਂ ਦੇ ਘਰ ਸਨ। ਇਹ ਬਸ ਇਹਦਾ ਤਾਜ ਨਾਈ। ਇਹ ਤਾਜ ਨਾਈ, ਇਹ ਵੀ ਰਾਜਾ ਸੀ ਸਰਦਾਰ ਸਾਹਿਬ ਦਾ। ਹਜਾਮ ਸਿੰਘ। ਠੀਕ ਵਾਹ ਜੀ। ਤੇ ਤੁਸੀਂ ਜਦ ਬੋਗਰੇ ਆਂਦੇ ਹੋ ਤੁਹਾਨੂੰ ਫਿਰ ਲਾਟ ਹੋਇਆ ਜੀ ਸਰਦਾਰ ਅਵਤਾਰ ਸਿੰਘ ਦਾ ਘਰ। ਠੀਕ ਹੈ। ਤੇ ਖੂਹ ਕਿਹੜਾ ਸੀ ਸਰ ਜੀ ਇਹਨਾਂ ਦਾ? ਕੋਠੀ ਵਾਲਾ ਖੂਹ ਆਇਆ ਸੀ। ਅੱਛਾ, ਇਹਦੀ ਅੱਲ ਸੀ ਕੋਠੀ ਵਾਲਾ ਖੂਹ। ਕੋਠੀ ਵਾਲਾ ਖੂਹ, ਹਾਂ, ਕਿਉਂਕਿ ਕੋਠੀ ਦੇ ਬਿਲਕੁਲ ਮੂਹਰੇ ਹੀ ਸਾਹਮਣੇ ਇਹ ਇਸ ਜਗ੍ਹਾ ਖੂਹ ਸੀ। ਤਕਰੀਬਨ ਮੇਰਾ ਖਿਆਲ ਹੈ ਹਾਂਜੀ ਆ ਠੀਕ ਪੈਦਾ ਹੋਇਆ ਇੱਥੇ ਤਕਰੀਬਨ ਇੱਥੇ। ਅੱਛਾ, ਉਹ ਖੂਹ ਤੁਸੀਂ ਚੱਲਦਾ ਵੇਖਿਆ? ਚਲਾਉਂਦਾ ਤਾਂ ਵਾਇਆ ਬੜਾ ਚਿਰ। ਅੱਛਾ, ਨਾ ਕੀਤਾ। ਤੇ ਪਾਣੀ ਵਾਲੇ ਸੀ? ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਠੀਕ ਹੈ ਜੀ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਤੁਹਾਡੀ। ਮਿਹਰਬਾਨੀ ਦੇ ਨਾਲ ਤੁਸੀਂ ਵੇਖੋ ਜੀ, ਸਾਡੇ ਭਰਾਵਾਂ ਦੇ ਨਾਲ ਸਾਡਾ ਤਲਕ ਤਾਰਫ ਕਰਵਾ ਦਿੱਤਾ। ਬੜੀ ਗੱਲ ਹੈ, ਸਾਨੂੰ ਚਵੇਚਾ ਮਿਲਣਾ ਹੈ ਕਰਤਾਰਪੁਰ ਸਾਹਿਬ। ਹਾਂ ਹੁੰਦਾ ਜਿਹੜੇ ਦਿਲ ਉਡੀਕਦੀ ਛੇਜ ਬੈਠੇ, ਅੱਖਾਂ ਸਾਹਮਣੇ ਸਦਾ ਪਿਆਰ ਦੀ ਰੜਕ ਆਉਂਦੀ, ਕੰਨ ਲੈਣ ਬਿਣਕਾਂ ਉੱਠ ਵੇਖਦੇ ਨੇ, ਕਿਸੇ ਪਾਸਿਓਂ ਜੇ ਪੈਰ ਦੀ ਖੜਕ ਆਉਂਦੀ, ਹੋ ਜਾਈਦਾ ਦੁੱਖਾਂ 'ਚ ਚੂਰ ਰੰਜੂ, ਸਰਦਾਰ ਸਾਈਆਂ ਬੜੀ ਦੂਰ ਜਾ ਕੇ ਸਿੱਧੀ ਸੜਕ ਆਉਂਦੀ। ਹਾਏ ਹਾਏ, ਇਹ ਕਿਸਮਤ ਦੇ ਮੇਲੇ ਨੇ ਤੇ ਬੜੀਆਂ ਮਿਹਨਤਾਂ ਤੇ ਜ਼ਰੂਰਤਾਂ ਦੇ ਨਾਲ ਇਹੋ ਜਿਹੇ ਸੌਦੇ ਮਿਲਦੇ ਨੇ। ਭਰਾ ਕਿਥੋਂ ਭਰਾਵਾਂ ਨੂੰ ਮਿਲਦੇ। ਹਾਂਜੀ ਸਰ। ਜੀ ਸਰ, मोहतरम सईद अहमद पहलवान साहब, ਠੀਕ ਹੈ ये करीम बख्श पहलवान ਦੇ ਬੇਟੇ ਨੇ। ਸਭ ਤੋਂ ਛੋਟੇ ਬੇਟੇ ਨੇ। ਸਭ ਤੋਂ ਛੋਟੇ ਬੇਟੇ ਨੇ। ਕਰੀਮ ਬਖਸ਼ ਪਹਿਲਵਾਨੀ ਤੇ 3 ਭਾਈ ਸਨ ਜੀ। ਚਾਰ ਭਾਈ, 4 ਭਾਈ ਸਨ। ਰਹੀਮ ਬਖਸ਼, ਕਰੀਮ ਬਖਸ਼, ਬਰਕਤ ਅਲੀ, ਅਲਾਈ ਬਖਸ਼। ਅਲਾਈ ਬਖਸ਼। ਉਹਨਾਂ ਦੇ ਵਾਲਦ ਸਾਹਿਬ ਜਿਹੜੇ ਸਨ ਉਹ ਬੂਟਾ ਪਹਿਲਵਾਨ, ਠੀਕ ਹੈ। ਮਸ਼ਹੂਰ ਉਸਤਮੇ ਹਿੰਦ ਪਹਿਲਵਾਨ ਜਿਹੜੇ ਸਨ, ਗੂੰਗਾ ਪਹਿਲਵਾਨ ਚਾਰਾਂ ਵਾਲੇ, ਉਹਨਾਂ ਦੇ ਸ਼ਾਗਿਰਦ ਸਨ। ਠੀਕ ਇਹ ਗੱਲ ਹੈ। ਸਹੀ ਹੈ। ਇਹ ਇੱਕ ਮਸ਼ਹੂਰ ਬੜੇ ਸਗੀਰ ਚ ਸਾਡੇ ਪਿੰਡ ਦੇ ਤਾਰਫਾ ਦਾ ਇਹਨਾਂ ਅਹਿਮ ਕਿਰਦਾਰ ਅਦਾ। ਜੀ ਬੋਗਰੇ ਪਿੰਡ ਦੀ ਬਹੁਤ ਵੱਡੀ ਪਹਿਚਾਣ ਵੀ ਰਹੀ ਜੀ, ਪਹਿਲਵਾਨਾਂ ਦੇ ਨਾਂ ਤੋਂ ਕਰਕੇ ਵੀ ਜਾਣਿਆ ਜਾਂਦਾ ਹੈ। ਇਹ ਤੁਹਾਨੂੰ ਤਾਰਫ ਕਰਵਾਉਂਦੇ ਨੇ ਮਜ਼ੀਦ ਅੱਗੇ ਰਾਣਾ ਸਾਹਿਬ ਦੇ ਘਰ ਦਾ। ਜੀ ਇਹ ਕਿਹਨਾਂ ਦਾ ਘਰ ਸੀ ਜੀ? ਇਹ ਸਰਦਾਰ ਇੰਦਰ ਸਿੰਘ ਹੋਰਾਂ ਦਾ। ਸਰਦਾਰ ਇੰਦਰ ਸਿੰਘ ਦਾ ਘਰ ਚੁਬਾਰਾ ਸੀ, ਜਿਹੜਾ ਕਿ ਉਸ ਵੇਲੇ ਵਕੀਲ ਸਨ, ਲਾਹੌਰ ਸਿਟੀ ਵਕਾਲਤ ਕਰਦੇ ਸਨ। ਤੇ ਅਸੀਂ ਬਿਲਕੁਲ ਇਸ ਵੇਲੇ ਉਸੇ ਗਲੀ ਦੇ ਵਿੱਚ ਮੌਜੂਦ ਹਾਂ। ਤੇ ਅਸੀਂ ਹੁਣ ਸਰਦਾਰ ਜੀ ਤੁਹਾਡੇ ਘਰ ਵੱਲ ਨੂੰ ਜਾ ਰਹੇ ਹਾਂ ਤੇ ਇਹ ਸਾਡੇ ਨਾਲ ਸਾਡੇ ਮੌਜੂਦ ਅੱਜਕੱਲ ਉੱਥੇ ਰਹਿ ਰਹੇ ਨੇ ਰਾਣਾ ਖਾਲਦ ਸਾਹਿਬ ਨੇ। ਇਹ ਵਕੀਲ ਸਾਹਿਬ ਦੇ ਬੇਟੇ ਨੇ। ਵਾਲਦ ਸਾਹਿਬ ਵੀ ਵਕੀਲ ਸਨ। ਰਾਣਾ ਯਾਸੀਨ ਸਾਹਿਬ, ਉਹਨਾਂ ਦੇ ਵਾਲਦ ਸਾਹਿਬ ਮਾਸਟਰ ਸ਼ੇਰਮਤ ਸਾਹਿਬ ਸਨ, ਜਿਹੜੇ ਇੰਡੀਆ ਤੋਂ ਆਏ ਸਨ। ਉਹਨਾਂ ਦੇ ਇਸ ਟਾਈਮ ਮਕਾਨ ਵਿੱਚ ਰਹਿ ਰਹੇ ਨੇ। ਇਹ ਉਹਨਾਂ ਦੀ ਵੀ ਗਲੀ ਉਦੋਂ ਦੀ ਬਰੇ ਸੀਗੀ, ਪਾਕਿਸਤਾਨ ਤੋਂ ਪਹਿਲਾਂ ਦੀ। ਜੀ ਇਹ ਉਹਨਾਂ ਦੇ ਘਰ ਵੱਲ ਜਾ ਰਹੇ। ਘਰ ਨਵਾਂ ਇਹਨਾਂ ਬਣਾਇਆ ਸਰ ਜੀ ਵੇਖੋ ਕੈਸਾ ਕੋਈ ਇੰਸੀਡੈਂਟ ਹੋਇਆ ਕਿ ਵਕੀਲਾਂ ਦਾ ਘਰ ਵਕੀਲਾਂ ਨੂੰ ਇਲਾਜ ਹੋਇਆ। ਹਾਂਜੀ, ਕਿਆ ਬਾਤ। ਰਾਣਾ ਸਾਹਿਬ ਅੱਗੇ ਆਓ। ਰਾਣਾ ਸਾਹਿਬ ਤੁਸੀਂ ਜਗ੍ਹਾ ਤੇ ਕਰੋ। ਇਹ ਜੀ 3 ਮੰਜ਼ਿਲਾ ਚੁਬਾਰਾ ਸੀ। ਹਾਂ। ਬੜਾ ਖੂਬਸੂਰਤ ਠੀਕ ਹੈ। ਅੰਦਾਜ਼ ਨਾਲ ਉਹਨਾਂ ਬਣਾਇਆ ਸੀ। ਹਾਂ। ਤੇ ਉਹ ਜਨਾਬ ਫਿਰ ਬਾਰਿਸ਼ਾਂ ਬੂਰਸ਼ਾਂ ਦੀ ਵਜ੍ਹਾ ਨਾਲ ਖਰਾਬ ਹੋਣ ਦੀ ਵਜ੍ਹਾ ਵਕਤ ਦੇ ਨਾਲ ਨਾਲ ਹਾਂਜੀ ਆਪਣਾ, ਹਾਂ। ਉਹ ਫਿਰ ਵਕੀਲ ਸਾਹਿਬ ਨੇ ਦੁਬਾਰਾ ਨਾ ਉਹਨੂੰ ਢਾਹ ਕੇ ਤੇ ਦੁਬਾਰਾ ਫਿਰ ਬਣਾਇਆ। ਬੜਾ ਖੂਬਸੂਰਤ ਚੁਬਾਰਾ ਸੀ ਸਰਦਾਰ ਇੰਦਰ ਸਿੰਘ ਪੂਰਾ ਸਾਹਿਬ। ਉਹਦਾ ਮੰਜ਼ਰ ਮਿਲ ਸਕਦਾ। ਹਾਂਜੀ। ਅੱਛਾ, ਇੱਕ ਮੂਵੀ ਦੇ ਵਿੱਚ ਉਹਦਾ ਮੰਜ਼ਰ ਹੈ ਪੁਰਾਣੇ ਚੁਬਾਰੇ। ਪੁਰਾਣੇ ਚੁਬਾਰੇ। ਦੀ ਸ਼ਾਦੀ ਦੀ ਮੂਵੀ ਉਹਦੇ ਵਿੱਚ ਜੋ ਕੱਟ ਪੀਸ ਕੱਢ ਲੈਂਦੇ ਹੋ। ਹਾਂਜੀ, ਕੋਈ ਮਸਲਾ ਨਹੀਂ। ਮੂਵੀ ਹੁਣ ਦੱਸਦੇ ਉਹ ਕੋਈ ਨਹੀਂ, ਉਹ ਇਨਸ਼ਾਅੱਲਾ। ਚਲੋ ਇਹਨਾਂ ਦਾ ਨੰਬਰ ਲਿਆ ਕੇ ਸਾਡੀ ਕਰਦੇ ਜੀ। ਬਾਕੀ ਤੁਸੀਂ ਜ਼ੁਬਾਨੀ ਕਲਾਮੀ ਤੋਂ ਉਸ ਘਰ ਦਾ ਨਕਸ਼ਾ ਥੋੜਾ ਬਿਆਨ ਕਰ ਦਿਓ, ਮਤਲਬ ਇਹ ਐਂਟਰੈਂਸ ਸੀ। ਇਹ ਸੇਮ ਦਰਵਾਜ਼ਾ ਹੈ ਵਾਲਾ ਨਾ, ਇਹ ਐਂਟਰੈਂਸ ਸੀ। ਅੱਛਾ, ਐਂਟਰੈਂਸ ਤੋਂ ਹੋ ਕੇ ਤੇ ਇੱਥੋਂ ਸੀੜੀਆਂ ਚੜ ਜਾਂਦੀਆਂ ਸਨ ਉੱਪਰ। ਇਹ ਇਸ ਜਗ੍ਹਾ। ਇਸ ਜਗ੍ਹਾ ਤੋਂ ਸੀੜੀਆਂ ਜਾਂਦੀਆਂ ਸਨ, ਅੱਛਾ, ਜਿਹੜੀਆਂ ਇੱਕ ਚੱਕਰ ਦੀ ਸ਼ਕਲ 'ਚ ਪਹਿਲੀ ਮੰਜ਼ਿਲ ਤੇ ਨਿਕਲਦੀਆਂ ਸਨ। ਸਹੀ। ਪਹਿਲੀ ਮੰਜ਼ਿਲ ਤੇ ਨਿਕਲਣ ਤੋਂ ਪਹਿਲਾਂ ਇੱਕ ਦਰਵਾਜ਼ਾ ਇਸ ਯਾਨੀ ਕਿ ਸਾਈਡ ਤੇ ਨਿਕਲਦਾ ਸੀ। ਠੀਕ ਹੈ। ਸ਼ਮਾਲ ਵੱਲ। ਹਾਂਜੀ, ਇਧਰ ਨਾਲ ਇੱਕ ਵੱਡਾ ਸਾਰਾ ਕਮਰਾ ਸੀ ਬਣਿਆ ਹੋਇਆ, ਉਹਦੇ ਉੱਤੇ ਵੀ ਨਿਕਲਦਾ ਸੀ। ਉਸ ਤੋਂ ਬਾਅਦ ਉੱਪਰ ਦੂਸਰੀ ਮੰਜ਼ਿਲ 'ਚ ਐਂਟਰ ਹੋ ਜਾਂਦਾ ਸੀ। ਸਹੀ। ਦੂਸਰੀ ਮੰਜ਼ਿਲ ਐਂਟਰ ਹੋ ਕੇ ਤੇ ਇੱਕ ਬਰਾਮਦੇ ਦੇ ਵਿੱਚ ਨਿਕਲਦਾ ਸੀ। ਸਹੀ। ਉਹ ਬਰਾਮਦਾ ਜਿਹੜਾ ਉਹ ਐਲ ਟਾਈਪ ਬਣਿਆ ਸੀ ਤੇ ਉਹਦੇ ਪਿੱਛੇ 2 ਕਮਰੇ ਬਣੇ ਸਨ। ਠੀਕ ਹੈ। ਉਹਨਾਂ ਕਮਰਿਆਂ ਦਾ ਮੂੰਹ ਜਿਹੜਾ ਉਹ ਮਸ਼ਰਕ ਦੀ ਤਰਫ ਸੀ ਤੇ
ਉਸ ਤੋਂ ਬਾਅਦ ਫਿਰ ਉੱਥੇ ਯਾਨੀ ਕਿ ਸੀੜੀਆਂ ਉੱਪਰ ਤੀਸਰੀ ਯਾਨੀ ਕਿ ਛੱਤ ਤੇ ਚਲੀਆਂ ਜਾਂਦੀਆਂ ਸਨ। ਤੀਸਰੇ ਫਲੋਰ ਠੀਕ ਹੈ। ਹਾਂਜੀ, ਤੀਸਰੀ ਛੱਤ ਤੇ ਸਟੋਰੀ ਦੀ ਤੀਸਰੀ ਛੱਤ ਉੱਥੇ ਬੜੇ ਛੋਟੇ ਛੋਟੇ ਮੀਨਾਰ ਬਣੇ ਸਨ, ਬੜੇ ਖੂਬਸੂਰਤ। ਉਹ ਬੜੇ ਖੂਬਸੂਰਤ ਜੋ ਚੀਨੀ ਦੇ ਬਣੇ ਹੋਏ ਪੁਰਾਣੇ ਵਕਤਾਂ ਦੇ ਅੱਛਾ ਉਹ ਚੀਜ਼ ਸੀ ਉਹਦੇ ਉੱਤੇ। ਤੇ ਇਹਦੀ ਫਰੰਟ ਨਾਲੋਂ ਬੈਕ ਸਾਈਡ ਤੇ ਨਕਸ਼ਾ ਨਗਾਰ ਬਹੁਤ ਜ਼ਿਆਦਾ ਸੀ। ਵਾਹ। ਮਤਲਬ ਉਸ ਵੇਲੇ ਦੀ ਕਹਿ ਲਓ ਕਿ ਕਾਰੀਗਰਾਂ ਨੇ ਆਪਣਾ ਪੂਰਾ ਹਾਂਜੀ। ਫਨ ਪੂਰਾ ਬਾਹਰ ਸਾਹਮਣੇ ਬਣਾਇਆ। ਪੰਜਾਬੀ ਜੇ ਮਿਸਾਲ ਕਹਿ ਲਵੋ ਕਿ ਜੋ ਸਾਨੂੰ ਆਪਣੇ ਵਡੇਰਿਆਂ ਕੋਲ ਸੁਣਨ ਨੂੰ ਮਿਲਿਆ ਕਿ ਇਸ ਫੈਮਿਲੀ ਦਾ ਜਿਹੜਾ ਕੋਈ ਸ਼ਰੀਕਾ ਬਰਾਦਰੀ ਸੀ ਨਾ, ਉਹ ਪਿੱਛੇ ਰਹਿੰਦਾ ਸੀ, ਯਾਨੀ ਕਿ ਪਿਛਲੇ ਮਹੱਲੇ 'ਚ ਰਹਿੰਦਾ ਸੀ। ਅੱਛਾ ਤੇ ਪਹਿਲਾ ਵਕਤ ਜਿਹੜਾ ਉਹ ਕੋਈ ਮਾੜਾ ਸੀ ਜਦੋਂ ਇੰਦਰ ਸਾਹਿਬ ਵਕੀਲ ਬਣ ਗਏ ਨੇ। ਤੇ ਉਸ ਤੋਂ ਬਾਅਦ ਜਦੋਂ ਇਹ ਆਪਣਾ ਦੁਬਾਰਾ ਨਾ ਸ਼ੁਰੂ ਕੀਤਾ ਤੇ ਨਾ ਫਰੰਟ ਨਾਲੋਂ ਜ਼ਿਆਦਾ ਬੈਕ ਸਾਈਡ ਤੇ ਨਕਸ਼ਨਗਾਰ ਕੀਤਾ, ਤਾਂ ਕਿ ਮੈਂ ਆਪਣੇ ਸ਼ਰੀਕਾਂ ਨੂੰ ਦਿਖਾ ਸਕਾਂ ਕਿ ਮੈਂ ਹੈ ਵਾਂ। ਕੀ ਬਾਤ ਕੀ ਬਾਤ। ਠੀਕ ਇਹਦਾ ਹੀ ਇੱਕ ਪੋਰਸ਼ਨ ਪੁਰਾਣਾ ਬਣਿਆ, ਉਹਦਾ ਦਰਵਾਜ਼ਾ ਵੀ ਆਓ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ। ਜੀ ਜੀ। ਤੇ ਟੋਟਲ ਰਾਜ਼ੀ ਮੁਹਤਰਮ ਕਿੰਨੀ ਹੈ ਇਸ ਘਰ ਦੀ? ਕਿੰਨੀ ਜਗ੍ਹਾ ਹੈਗੀ ਟੋਟਲ? ਟੋਟਲ ਰਾਜੀ ਦੀ ਇਹ ਹੀ ਹੈ ਜਿਹੜੀ ਕਿ ਤਕਰੀਬਨ 8 ਤੋਂ 10 ਮਰਲੇ ਹੋਏਗੀ। 8 ਤੋਂ 10 ਸਾਡੇ ਦੀ ਨਾਪੀ ਨਹੀਂ, ਕਿਉਂਕਿ ਇਹ ਜਿਹੜਾ ਪੋਰਸ਼ਨ ਕਿਰਾਇਆ ਹੈ ਨਾ, ਇਹ ਵੀ ਇਹਦਾ ਹਿੱਸਾ ਸੀ। ਠੀਕ ਹੈ। ਹੁਣ ਤੁਸੀਂ ਬਣਾ ਰਹੇ ਹੋ ਦੁਬਾਰਾ? ਹਾਂਜੀ, ਦੁਬਾਰਾ ਸੀ ਇਹ ਅਸੀਂ ਬਣਾ ਚੁੱਕੇ ਹਾਂ, ਬਣਾ ਲਿਆ। ਵਾਹ ਜੀ। ਇਹ ਬਹੁਤ ਪੁਰਾਣਾ ਦਰਵਾਜ਼ਾ ਹੈ, ਇਹਦਾ ਹੀ ਲੱਗਿਆ ਹੈ। ਇਹ ਵਾਲਾ ਇਹਨੂੰ ਤੁਸੀਂ ਫੋਕਸ ਕਰੋ। ਜੀ। ਇਹ ਦਰਵਾਜ਼ਾ ਅੱਛਾ, ਇਹ ਦਰਵਾਜ਼ਾ ਉਹਨਾਂ ਦੇ ਹੱਥਾਂ ਦਾ ਉਹਨਾਂ ਦੇ ਹੱਥਾਂ ਦਾ ਪੁਰਾਣਾ ਲੱਗਾ। ਵਾਹ ਜੀ ਵਾਹ। ਇਹ ਦੇਖੋ ਜੀ ਡਾਟ ਸੇਮ। ਮੈਂ ਕਹਿੰਦਾ ਦੀਵਾਰ ਹੀ ਸਾਰੀ ਉਹ ਟੋਟਲ ਸਾਰਾ ਉਹ ਮੈਨੂਫੈਕਚਰ ਉਸੇ ਤੋਂ ਇਹਨੂੰ ਅਸਾਂ ਨਹੀਂ ਛੇੜਿਆ। ਇਹਦੇ ਵਿੱਚ ਇਧਰ ਤਮੀਰ ਕੀਤਾ, ਲੇਕਿਨ ਇਹ ਇੰਨਾ ਹੀ ਅਸਾਂ ਨਹੀਂ ਛੇੜਿਆ। ਕੀ ਬਾਤ ਕੀ ਆ ਬਿਲਕੁਲ ਨਕਸ਼ਾ ਇਹ ਜੀ ਉਹ ਨਹੀਂ ਨਕਸ਼ਾ ਹੈ। ਇਹ ਤੇ ਨੇਮ ਲਿਖਿਆ ਕੁਛ? ਨਹੀਂ, ਇਹਦੇ ਵਿੱਚ ਕੁਝ ਨਹੀਂ ਸੀ ਲਿਖਿਆ। ਅੱਛਾ, ਇਹ ਦੀਵਾਰ ਹੀ ਉਹ ਹੈ, ਹਾਂਜੀ, ਇਹ ਦੀਵਾਰ ਹੋ ਗਈ, ਇਹਨੂੰ ਅਸਾਂ ਨਹੀਂ ਟੱਚ ਕੀਤਾ। ਪਿੱਛੇ ਕਮਰਾ ਵੀ ਉਹ ਹੀ ਹੈ। ਕਮਰਾ ਵੀ ਉਹੀ ਹੈ। ਇਹਦੇ ਵਿੱਚ ਕੋਈ ਇਹ ਜਿਹੜਾ ਹੈ ਨਵੀਂ ਉਹਨਾਂ ਵਿੰਡੋ ਹੀ ਉਹਨਾਂ ਦੀ ਹੱਥਾਂ ਦੀਆਂ ਲੱਗੀਆਂ ਹਾਂ ਰੋਸ਼ਨਦਾਨ ਸ਼ਾਇਦ ਪਾਣੀ ਦਾ ਕਰੇ ਨਹੀਂ ਛੱਤ ਕੋ ਨਹੀਂ ਛੱਤ ਇਹ ਜਿਹੜੀ ਨਵੀਂ ਪਈ ਉਹ ਦੀ ਅੰਦਰ ਵਾਲੀ ਉਹ ਪੁਰਾਣੀ ਹਾਂ ਨਾ ਹਾਂ ਸੈਟ ਤੇ ਗੱਲ ਕਬੀਰ ਦਾ। ਕੀ ਬਾਤ। ਗਿਰ ਸਾਹਿਬ ਵੇਲੋ ਮੁਹੱਬਤ ਦੀ ਮਿੱਠੇ ਵਤਨ ਦੀ ਮਿੱਟੀ ਦਾ ਮੁਹੱਬਤ। ਹਾਂਜੀ, ਖੁਦਾ ਪਿੱਛੇ ਜੀ। ਬੰਦੇ ਕੈਨੇਡਾ ਬੈਠੇ ਨੇ। ਮੇਰਾ ਕੰਮ ਹੈ ਓਏ ਹੋਏ ਹੋਏ। ਇਹ ਮੁਹੱਬਤ ਹੈ ਨਾ ਆਪਣੀ ਮਿੱਟੀ ਦੀ। ਜੀ ਕੋਠੀ ਇੱਕ ਉਹਨਾਂ ਨੇ ਸਰ ਜੀ ਇਹ ਵੀ ਚੀਜ਼ ਪੁਰਾਣੀ ਬਣੀ ਹੈ। ਇਹ ਵੀ ਚੀਜ਼ ਪੁਰਾਣੀ ਬਣੀ ਹੈ। ਇਹ ਬਨੇਰਾ ਦੇਖੋ ਪੁਰਾਣੀ ਦੀਵਾਰ ਹੈ। ਹਾਂ ਇਹਦੀ ਸਮਝ ਲਓ ਇੱਕ ਬਾਉਂਡਰੀ ਵਾਲ ਸੀ। ਠੀਕ ਠੀਕ। ਹਾਂ ਗ੍ਰਾਮ ਦੇ 10 ਸਾਲ ਹੋ ਗਏ ਨੇ ਆ ਕੇ ਜੇ 16 ਦਾ ਭਾਈ ਵੀ ਇੱਕ ਐਂ 16 ਦਾ ਆਉਂਦਾ ਉਹਨਾਂ ਕੰਨਾਂ ਨੂੰ ਕਿੱਥੇ ਮਾਰ ਮਾਰ ਹੋਈ। ਹਾਂਜੀ 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 ਜੀ ਅੰਦਰ ਛੱਤ ਦੇਖ ਲਓ ਜੀ ਬਰਸਾਂ ਜਦੋਂ ਗਏ ਸੀ ਮੁੰਡੇ। ਆਜੋ ਜੀ ਇਹ ਛੱਤ ਪੁਰਾਣਾ ਸੀ। ਇਹ ਛੱਤ ਦੀ ਆਪਣਾ ਸਰਦਾਰ ਇੰਦਰ ਸਿੰਘ ਚੌਧਰੀ ਹਰੀ ਸਿੰਘ ਨੰਬਰਦਾਰ ਸਾਹਿਬ ਦੇ ਜਿਹੜੇ ਪੁੱਤਰ ਸਨ ਉਹਨਾਂ ਦੇ ਪੁਰਾਣਾ। ਵਾਲਾ ਸਾਹਿਬ ਸਰਦਾਰ ਹਰੀ ਸਿੰਘ। ਹਾਂ। ਸਰਦਾਰ ਇੰਦਰ ਸਿੰਘ ਦੇ ਵਾਲਾ ਸਾਹਿਬ ਹਾਂ ਹਾਂ ਸਰਦਾਰ ਹਰੀ ਸਿੰਘ ਸਾਹਿਬ। ਇਹ ਉਹਨਾਂ ਦੇ ਹੱਥਾਂ ਦੇ ਸ਼ਤੀਰ ਬਾਲੇ ਜੀ ਉਹਨਾਂ ਦੇ ਹੱਥਾਂ ਦੇ। ਕੀ ਬਾਤ। शबी जो उस बैठक से फटे निकले हैं वो कहाँ रखे हुए हैं? बहुत आला शायद वो जो फटे है कुंडी भी- हाँ जी, ये कुंडी वो भी पुरानी किचन। हाँ जी, किचन ਸਭ ਅਗਰ ਸਾਨੂੰ ਇਸ ਕੁੰਡੀ ਦੀ ਲੋੜ ਪਈ ਤੇ ਤੁਸੀਂ ਸਾਨੂੰ ਦੇ ਦੇਣੀ ਹੈ ਉਹਨਾਂ ਨੂੰ ਚੈਂਜ ਕਰਨ ਵਾਸਤੇ ਨਾ। ਇਹ ਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ। ਜਜ਼ਾਕ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। फटे कितने एक एक फटा उठा के लाओ। ਇਹ ਉੱਤੇ ਨਹੀਂ ਚਲੋ तो कोई रहाइश नहीं, खाली ਉੱਤੇ ਦੌਰ ਜਾਣਾ। ਇੰਨੀ ਦੇਰ ਚ ਨਾ ਅਸੀਂ ਤੁਹਾਡੇ ਬਾਰੇ ਥੋੜਾ ਬਹੁਤ ਜਾਣ ਲਈ ਆਪਣੇ ਜਿਹੜੇ ਬਜ਼ੁਰਗ ਸਨ ਪਿੱਛੋਂ ਕਿੱਥੋਂ ਅੱਟ ਕੇ ਆਏ? ਆਪਣੇ ਬਜ਼ੁਰਗ ਸਾਡੇ ਇੰਡੀਆ ਚ ਤਹਿਸੀਲ ਆਪਣਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਛੀ ਭੱਟੀ ਪਿੰਡ ਸੀ। ਬਿਲਕੁਲ ਹੈ। ਕਾਦੀਆਂ ਉਸ ਤੋਂ ਤਕਰੀਬਨ 7 ਕੋ ਪਿੰਡਾ ਬੋਲਿਆ ਜਾਂਦਾ ਸੀ। ਠੀਕ ਹੈ। ਯਾਨੀ ਕਿ ਜੋ ਵਡੇਰਿਆਂ ਕੋਲ ਸੁਣਿਆ ਹੈ, ਹੂੰ ਕਾਦੀਆਂ 7 ਕੋ ਪਿੰਡਾ ਬੋਲਦੇ ਸਨ ਕਿ 7 ਕੋ ਸਫਰ ਹੈ ਉਹ ਕਾਦੀਆਂ ਦਾ। ਉਸ ਤੋਂ ਇਲਾਵਾ ਇੱਕ ਕਰੀਬ ਲੱਗਦਾ ਸੀ SBD ਖਾਲਸਾ ਹਾਈ ਸਕੂਲ ਸੀ ਇੱਕ ਤੁਗਲਵਾਲਾ। ਠੀਕ ਹੈ। SBD ਖਾਲਸਾ ਤੁਗਲਵਾਲਾ ਹਾਈ ਸਕੂਲ ਇੱਕ ਤੁਗਲਵਾਲਾ ਸੀ ਜਿਹੜਾ ਉਹਨਾਂ ਨੂੰ ਕਰੀਬ ਲੱਗਦਾ ਸੀ। ਸਹੀ।
ਤੇ ਉੱਥੋਂ ਹੀ ਆਏ ਸਨ। ਪਹਿਲੇ ਚੰਦ ਦਿਨ ਜਾਮ ਕੇ ਇਹਨਾਂ ਦਾ ਸਟੇ ਰਿਹਾ, ਉਸ ਤੋਂ ਬਾਅਦ ਇਸ ਪਿੰਡ ਚ ਆ ਗਏ ਸਨ। ਦਾਦਾ ਜੀ ਦਾ ਕੀ ਨਾਮ ਹੈ? ਸ਼ੇਰ ਮੁਹੰਮਦ ਆਪਣੇ ਵਾਲਦ ਸਾਹਿਬ ਬਾਰੇ ਦੱਸੋ ਨਾ। ਤੇ ਵਾਲਦ ਸਾਹਿਬ ਰਾਣਾ ਯਾਸੀਨ ਐਡਵੋਕੇਟ। ਤੇ ਆਪਣਾ ਖਾਨਦਾਨ ਖੈਰ ਖਰੀਅਤ ਨਾਲ ਹੀ ਪਹੁੰਚ ਗਏ ਸੀ ਜਾਂ ਉਸ ਵਕਤ ਰਸਤੇ ਜਿਹੜੇ ਦੇ ਮੁਸ਼ਕਲਾਂ ਹਾਲਾਤ ਤੇ ਪੇਸ਼ ਆਈਆਂ ਸਨ, ਪਰ ਹਲੇ ਇੱਕ ਸਾਡੇ ਚਾਚਾ ਜੀ ਸਨ ਛੋਟੀ ਉਮਰ 'ਚ, ਉਹ ਇੱਥੇ ਪਾਕਿਸਤਾਨ ਆ ਕੇ ਫੌਤ ਹੋਏ ਸਨ। ਸਹੀ ਠੀਕ ਰਸਤੇ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ? ਪ੍ਰੋਬਲਮ ਵਕਤ ਦੇ ਨਾਲ ਸਫ਼ਰ ਦੇ ਵਿੱਚ ਪ੍ਰੋਬਲਮ ਤੇ ਬਕੂ ਸਫ਼ਰ ਹੈ ਹੀ ਝਗੜਾ ਨਹੀਂ ਹੋਇਆ ਇੱਧਰ ਆ ਕੇ ਵੀ ਨਹੀਂ? ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ। ਗੱਲ ਕਰਨ ਦਾ ਮਕਸਦ ਸਾਡਾ ਹੈ ਕਿ ਮਾਲੀ ਨੁਕਸਾਨ ਤੇ ਹੋਇਆ ਆਪਣੇ ਇੱਧਰ ਆ ਕੇ ਵੀ ਘਰ ਨਹੀਂ ਕਿਸੇ ਨਾਲ ਦੇ, ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ। ਅੱਛਾ ਠੀਕ। ਫਿਰ ਉਹ ਤੁਹਾਨੂੰ ਇੱਥੇ ਤੁਸੀਂ ਜਦ ਆਉਂਦੇ ਹੋ ਬੋਗਰੇ, ਤੁਹਾਨੂੰ ਘਰ ਅਲਾਟ ਹੁੰਦਾ ਹੈ ਸਰਦਾਰ ਸਾਹਿਬ ਦਾ, ਠੀਕ ਹੈ। ਤੇ ਜ਼ਮੀਨ ਵੀ ਤੁਹਾਨੂੰ ਫਿਰ ਅਲਾਟ ਹੋਈ ਬਾਹਰ? ਜ਼ਮੀਨ ਵੀ ਲਾਟ ਹੋਈ। ਠੀਕ। ਇਹ ਕਿਹੜਾ ਤੁਹਾਡੇ ਕੋਲ ਇਹਨਾਂ ਦਾ ਆਇਆ ਮਤਲਬ ਜ਼ਮੀਨ? ਜ਼ਮੀਨ ਦਾ ਇਹ ਤੇ ਨਹੀਂ ਮੈਂ ਕਹਿ ਸਕਦਾ ਕਿ ਇਹ ਯੂਨਿਟ ਇਹਨਾਂ ਦਾ ਸਾਨੂੰ ਮਿਲਿਆ, ਹਾਂ ਕਿਉਂਕਿ ਬਾਅਦ ਚ ਇਸਤੇਮਾਲ ਹੋਈ ਹੈ। ਇਸਤੇਮਾਲ ਦੇ ਵਿੱਚ ਆ ਕੇ ਬਹੁਤ ਸਾਰੀ ਚੇਂਜਿੰਗ ਹੋਈ ਹੈ। ਜੀ ਤੇ ਉਸ ਬਾਰੇ ਚ ਮੈਂ ਇਨਫੋਰਮੇਸ਼ਨ ਜਿਹੜਾ ਇਹਨਾਂ ਦੇ ਕੋਲ ਨਾ ਸਭ ਜਿੱਥੇ ਤੁਹਾਡੀ ਗੱਡੀਆਂ ਨੇ, ਤੁਹਾਡਾ ਉਹ ਸਰਦਾਰ ਸਾਹਿਬ ਦਾ ਖੂਹ। ਹਾਂਜੀ ਦੋ ਹਲਟ ਚੱਲ ਇੱਥੇ ਜਿਹੜਾ ਖੂਹ ਚੱਲਦਾ ਸੀ ਉਹ ਮੈਂ ਦੇਖਿਆ ਆਪਣੇ ਹੱਥੀ। ਅੱਛਾ ਉਹਨੂੰ ਆਪਣੇ ਹੱਥੀ ਫਿਰ ਬਾਅਦ ਚ ਪੂਰੇ ਆ ਉਹਦੇ ਚ ਖੇਡੇ ਆ। ਇਹਨੂੰ ਦੁਆਟਾ ਖੂਹਾਂ ਦੇ ਹਨ ਜੀ, ਇਸ ਖੂਹ ਨੂੰ ਦੁਆਟਾ ਖੂਹ। ਦੋ ਹਲਤ ਸੰਦੋ ਹਾਂ ਦੋ ਯਾਨੀ ਕਿ ਉਹਦੇ ਚ ਇੱਕ ਸ਼ੁਗਲ ਦੀ ਗੱਲ ਹੈ ਕਿ ਸਾਡਾ ਕਜ਼ਨ ਹੈ ਇੱਕ ਚਾਚਾ ਸਈਦ ਦਾ ਬੇਟਾ ਜਵੇਦ, ਉਹ ਜਦੋਂ ਰਹਿ ਗਿਆ ਸੀ ਨਾ 7 ਫੁੱਟ ਦੇ, ਉਦੋਂ ਉਹਨੇ ਅਸਾਂ ਉੱਤੋਂ ਛਾਲ ਮਾਰਨੀ ਤੇ ਉਹਨੇ ਕਹਿਣਾ ਯਾਰ ਅਸੀਂ ਵੀ ਕੱਲ ਨੂੰ ਆਖਾਂ ਕਰਾਂਗੇ ਆਪਣੇ ਬੱਚਿਆਂ ਨੂੰ ਕਿ ਅਸੀਂ ਖੂਹ ਛਾਲ ਮਾਰ ਕੇ ਆਪੀ ਨਿਕਲ ਆਉਂਦੇ ਹੁੰਦੇ ਸੀ। ਨਹੀਂ ਉਹ ਚ ਕੋਈ ਨੇਮ ਪਲੇਟ ਨਹੀਂ ਨਿਕਲੀ? ਨੇਮ ਪਲੇਟ ਨਹੀਂ ਸੀ ਲੱਗੀ, ਲੇਕਿਨ ਇੱਕ ਥੱਲੇ ਇੱਕ ਪਲੇਟ ਐਸੀ ਜਿਹੜੀ ਪੜਨ ਦੇ ਕਾਬਲ ਨਹੀਂ ਸੀ ਰਹੀ। ਉਹ ਐਡੀ ਸਾਰੀ ਤਖਤੀ ਸੀ ਵਿੱਚ, ਤਖਤੀ ਹੈ ਸੀ ਲੇਕਿਨ ਉਹ ਪੜਨ ਦੇ ਕਾਬਲ ਨਹੀਂ ਸੀ। ਕਹਿ ਲੋ 1.5 ਉਹ ਇੱਕ ਤੇ ਉਹਦੀ ਉਹ ਵਰਡਿੰਗ ਸੀ ਜਿਹੜੀ ਅਸੀਂ ਨਹੀਂ ਸਮਝ ਸਕਦੇ। ਉਹ ਸੀ ਇਹ ਜਿਹੜਾ ਹਿੰਦੀ ਸਿੱਖੀ ਚ ਲਿਖੀ ਸੀ, ਉਹ ਅਸੀਂ ਨਹੀਂ ਸਮਝ ਸਕਦੇ। ਇਹ ਖੂਹ ਜਿਹੜਾ ਇਹ ਦੱਸਦੇ ਨੇ ਕਿ ਦੁਬਾਰਾ ਖੋਦਿਆ ਗਿਆ, ਪਹਿਲਾਂ ਫੇਲ ਹੋ ਗਿਆ ਸੀ ਫਿਰ ਦੁਬਾਰਾ ਖੋਦਿਆ ਗਿਆ। ਇਸ ਵਾਸਤੇ ਬਹੁਤ ਪੁਰਾਣਾ ਹੈ। ਬਹੁਤ ਪਹਿਲੇ ਦੀ ਜਿਹੜਾ ਖੂਹ ਅਸੀਂ ਸਾਡੇ ਰਕ ਵਿੱਚ ਆਇਆ ਉੱਥੇ, ਉਹ ਵੀ ਇਹਨਾਂ ਦਾ ਸੀ, ਕਿਉਂਕਿ ਉਹਨੇ ਮੈਂ ਜਦੋਂ ਫਿਲ ਕੀਤਾ ਮੈਂ ਉਹਦੀ ਨੇਮ ਪਲੇਟ ਪੜ੍ਹੀ ਹੈ, ਉਹ ਨੇਮ ਪਲੇਟ ਦੇ ਅੰਦਰ ਲਿਖਿਆ ਸੀ ਹਰੀ ਸਿੰਘ ਮੱਗਰ ਸਿੰਘ ਕੌਮਜ਼ਾਤ ਜੱਟ ਗਿਲ ਸਕਣਾ ਬੋਲ। ਅੱਛਾ ਜੀ ਰਾਣਾ ਸਾਹਿਬ, ਦੂਸਰੀ ਇੱਕ ਤੁਸੀਂ ਨਿਸ਼ਾਨੀ ਸਾਨੂੰ ਕਮਰੇ ਸੀ ਨਾ ਇੱਥੇ ਜਿਹੜਾ ਬਣਿਆ ਹੋਇਆ, ਅੱਛਾ ਉਹਦੇ ਉੱਤੇ ਲੋਹੇ ਦਾ ਇੱਕ ਗਾਰਡਰ ਬਹੁਤ ਭਾਰਾ ਜਿਹਾ, ਉਹ ਗਾਰਡਰ ਵੀ ਸਾਡੇ ਕੋਲ। ਇਹ ਚੰਦ ਦਿਨ ਪਹਿਲੇ ਅਸਾਂ ਇਹਨੂੰ ਖਤਮ ਕੀਤਾ ਤੇ ਉਹਦੇ ਇਸ ਮੋਟਾਈ ਦੇ ਫੱਟੇ ਆ ਦਿਆਰ ਦੇ ਜਿਹੜੇ ਦੇਖੋ ਨਾ, ਇਹ ਮੋਟਾਈ ਹੈ, ਇਹ ਮੋਟਾਈ ਹੈ, ਇੰਨੀ ਮੋਟਾਈ ਦੇ ਫੱਟੇ ਦਿਆਰ ਦੇ ਮੋਟਾਈ ਇਹ ਚੜਾਈ ਹੈ ਦੀ, ਤੇ ਐਸੇ ਲੋਕੀ ਛੱਤ ਉੱਤੇ ਪਏ ਸਨ। ਉਹਦੇ ਪਿੱਛੇ ਕੁਝ ਲਿਖਿਆ ਦੇਖ ਲੈਣਾ, ਯਾਨੀ ਕਿ ਬਾਲਿਆਂ ਦੀ ਜਗ੍ਹਾ ਤੇ ਸਿਰਫ ਫੱਟੇ ਯੂਜ਼ ਕੀਤੇ ਗਏ ਸਨ। ਇਹ ਡੀਸੀ ਲਿਖਿਆ, ਇਹਨੇ ਕਿਹਾ ਕਿ ਪੁਰਾਣੀ ਖੁਦਾਈ ਹੈ ਜਿਹੜੀ ਜੋ ਕੁਝ ਇਹ ਜੀ ਉਹਨਾਂ ਦੇ ਵਕਤ ਅਗਲੇ ਵਾਲੇ ਪਿਕਸ ਲੈ ਲਓ ਜੀ, ਇਹ ਲਿਖਿਆ ਉੱਤੇ ਜੀ ਡੀਸੀ। ਹਾਂ ਬਸ ਨਹੀਂ ਬਣ ਰਹੀ ਰਿਕਾਰਡਿੰਗ। ਹਾਂਜੀ ਡੀਸੀ ਪਤਾ ਨਹੀਂ ਕੀ ਮਤਲਬ। ਡਿਪਟੀ ਤੇ ਐਸੇ ਨਾ ਨਾਲ ਡਿਪਟੀ ਕਲੈਕਟਰ। ਹਾਂ ਹੋ ਸਕਦਾ ਡਿਪਟੀ ਹਾਂ ਬਿਲਕੁਲ ਹੋ ਸਕਦਾ। ਇਹ ਜੀ ਇਹ ਪਤੀ ਨੂੰ ਇਹਦਾ ਨਾਮ ਆਪਣਾ ਲਿਖਿਆ ਕਿ ਕੀ ਹੈ, ਇਹ ਉਹ ਫੱਟੇ ਦਿਹਾੜੀ ਫੱਟੇ ਜੀ ਆ ਵੀ ਤੁਹਾਡੇ ਬਜ਼ੁਰਗਾਂ ਦੇ ਹੱਥਾਂ ਦੇ ਪਿੱਛੇ ਤੋਂ ਨਹੀਂ ਲਿਆ ਇਹਦੇ ਪਿੱਛੇ ਨਹੀਂ, ਇਹਦੇ ਪਿੱਛੇ ਕੁਝ ਨਹੀਂ। ਇਹ ਦੀ ਦਾ ਪਿੱਛ ਦੁਬਾਰਾ ਲਓ ਜੀ ਜਿਹੜਾ ਲਿਖਿਆ ਇਹ ਉੱਤੇ ਲਿਖਿਆ ਡੀਸੀ। ਇਧਰੋਂ ਵੀ ਸ਼ੁਰੂ ਕਰ ਲਓ ਨਾ ਜਿਹੜਾ ਲਿਖਿਆ। ਹੁਣ ਇਹ ਨਾ ਉਤਾਰੇ ਨੇ ਕਿਉਂਕਿ ਚੇਂਜਿੰਗ ਕਰ ਦਿੱਤੀ ਗਈ ਸਾਰੇ ਮਕਾਨ ਦੀ। ਇਹ ਉਹਨਾਂ ਦੀ ਨਿਸ਼ਾਨੀ ਰੱਖੀ ਹੈ ਜੀ ਅਜੇ ਵੀ, ਇਹ ਸਾਨੂੰ ਯਾਦ ਦਵਾਦੀ ਉਹਨਾਂ ਵੱਡਿਆਂ ਦੀ ਹੈ ਜੀ। ਠੀਕ ਹੋ ਗਿਆ, ਰੱਖ ਦਿਓ ਤੇ ਗਾਡੀ ਦੀ ਗਾਗਰ ਕਿਧਰ ਹੈ ਉਧਰ ਪੜਾ ਕਿਧਰ ਪੜਾ ਹੋਗਾ। ਚਲੋ ਥੋੜਾ ਸਾਈਡ ਤੋਂ ਜਰਾ ਸਾਈਡ ਤੋਂ ਯਾਰ ਠੀਕ ਹੈ ਜੀ। ਉੱਤੇ ਜਾ ਕੇ ਪੂਰੇ ਗਾਉਂ ਦੀ ਤਸਵੀਰ ਲੈ ਲਓ ਨਾ ਜੀ ਠੀਕ ਹੱਥੇ ਜਾ ਰਹੇ ਹਾਂ ਜੀ। ਉਹ ਗਾਡਰ ਪਿਆ ਜੇ, ਅੱਛਾ ਇਹ ਗਾਡਰ ਪਿਆ ਜੇ ਉਹਨਾਂ ਦੇ ਦੌਰ ਦਾ, ਤੇ ਇਹ ਇੱਟਾਂ ਵੀ ਉਹਨਾਂ ਦੇ ਦੌਰ ਦੀਆਂ ਨੇ ਜਿਹੜੀਆਂ ਦੁਬਾਰਾ ਅਸੀਂ ਲਾ ਰਹੇ ਹਾਂ। ਇਹਨੇ ਇੱਟਾਂ ਦਾ ਸੱਚਾ ਹੀ ਦੱਸ ਰਿਹਾ ਜੀ। ਇਹੋ ਇੱਟਾਂ ਇਹ ਦੁਬਾਰਾ ਇਸਤੇਮਾਲ ਕਰ। ਅੱਛਾ ਇਹ ਗਾਰਡਰ ਵੀ ਉਹਨਾਂ ਦੇ ਹੱਥਾਂ ਦਾ ਹੀ ਹੈ। ਇਹ ਗਾਡਰ ਵੀ ਉਹਨਾਂ ਦੇ ਹੱਥਾਂ ਦਾ, ਇੱਕ ਇਹ ਪਿਆ ਇੱਕ ਉਹ ਪਿਆ ਜੇ ਥੱਲੇ। ਇਹ ਉਹ ਇੱਕ ਦਰਵਾਜ਼ਾ ਵੀ ਪੁਰਾਣਾ ਉਹਨਾਂ ਦੇ ਹੱਥਾਂ ਦਾ, ਜਿਹੜਾ ਉਹ ਵਾਲਾ ਸਾਹਮਣੇ ਲੱਗਿਆ, ਉਹ ਵਾਲਾ ਪਿੱਛੇ ਉਹ ਦੀਵਾਰ ਦੇ ਨਾਲ। ਚਲੋ ਅੱਛਾ ਥੱਲੇ ਜਾ ਕੇ ਦੁਬਾਰਾ ਵੇਖ ਨਹੀਂ ਮੈਂ ਕਰ ਲਿਆ ਰਿਕਾਰਡ। ਯਾਨੀ ਉਹਨਾਂ ਇੱਟਾਂ ਨਾਲ ਹੀ ਦੁਬਾਰਾ ਤਮੀਰ ਕਰਤੀ। ਤੇ ਅਸੀਂ ਆ ਗਏ ਜੀ ਉਸ ਚੁਬਾਰੇ ਵਾਲੀ ਜਗ੍ਹਾ ਤੇ। ਛੱਤ ਤੇ ਆ ਗਏ ਇੱਥੇ ਚੁਬਾਰਾ।
ਅੱਗੇ ਤੇ ਚਲੋ ਖੈਰ ਹੁਣ ਬਿਲਡਿੰਗਾਂ ਬਣ ਗਈਆਂ, ਉਸ ਵੇਲੇ ਨਹੀਂ ਸੀ ਕੋਈ ਵੀ। ਦੇਖੋ ਹਾਂਜੀ, ਇਹ ਉਹਨਾਂ ਦਾ ਉੱਤੋਂ ਜਿਹੜਾ ਲਾਇਆ ਨਾ, ਇਹ ਸਾਰਾ ਛੱਤ ਦੇ ਮਟੀਰੀਅਲ। ਉੱਤੋਂ ਜਿਹੜਾ ਮਟੀਰੀਅਲ ਉਤਾਰਿਆ ਹਾਂ ਹਾਂ ਇਹਨਾਂ ਦੇ ਕਈਆਂ ਦੇ ਜਿਗਰ ਜੰਮਦੇ ਪਾਇਆ। ਹਾਂ। ਸਾਰੇ ਖੋਲਾਂਗੇ ਤਾਂ ਫਿਰ ਹੀ ਪਤਾ ਲੱਗੇਗਾ ਨਾ। ਤੇ ਵੈਸੇ ਵੀ ਸਰ ਜੀ ਇਹ ਵੇਖੋ ਨਾ, ਵਕਤ ਦੇ ਨਾਲ ਨਾਲ ਚੀਜ਼ਾਂ ਮਤਲਬ ਲੱਕੜ ਪੜ ਗਈ ਹੈ। ਹਾਂਜੀ ਕਿਉਂ? ਸਸਤਾ ਹੋ ਗਿਆ। ਹਾਂ ਦੇਖੋ ਇਹਨਾਂ ਦੀ ਉਹ ਜ਼ਮੀਨ ਦੀ ਵੀ ਤੁਸੀਂ ਜ਼ੂਮ ਕਰ ਹਾਂਜੀ। ਸਕਦੇ ਹੋ, ਇੱਥੇ ਹੋ ਕੇ ਹਾਂ ਤੇ ਸਾਹਮਣੇ ਦਰਖਤ ਨੇ। ਹਾਂਜੀ। ਤੇ ਇੱਥੋਂ ਜੀ ਜਨਾਬ ਸਾਰਾ ਕੁਝ ਉਸ ਵੇਲੇ ਦਿਸਦਾ ਸੀ ਕਿ ਸਾਡਾ ਖੂਹ ਸਾਹਮਣੇ ਵਿੱਚ। ਹਾਂਜੀ, ਬਹੁਤ ਵਧੀਆ। ਇੱਥੇ ਹੁਣ ਅਸੀਂ 3 ਭਾਈ ਰਹਿ ਰਹੇ ਆ। ਮੇਰੇ 2 ਛੋਟੇ ਭਾਈ ਨੇ, ਆਨੰਦ ਵਸਨ ਜੀ ਜੀ, ਇਸ ਵਕਤ ਤੋਂ ਡਿਸਟ੍ਰਿਕਟ ਵਾਰੰਟੀਨ ਜਾ ਰਹੇ ਨੇ, ਸਿਆਲਕੋਟ ਜੇਲ੍ਹ ਡਿਪਾਰਟਮੈਂਟ ਦਾ ਤਲਕ ਹੈ ਉਹਨਾਂ ਦਾ। ਠੀਕ ਹੈ ਜੀ। ਤੇ ਉਸ ਤੋਂ ਛੋਟਾ ਕੈਸਰ ਸਾਹਿਬ ਨੇ, ਜਿਹੜੇ ਕਿ ਆਪਣਾ ਉਸਤਾਦ ਦੌਰਾਨ ਦੇ ਨਾਲ ਹੀ ਮਹਿਕਮਾ ਐਜੂਕੇਸ਼ਨ ਨਾਲ ਮੁਨਸਲਿਕ ਨੇ, ਠੀਕ। ਔਰ ਪਿੰਡ ਦੇ ਹੀ ਹਾਈ ਸਕੂਲ ਦੇ ਵਿੱਚ ਉਹ ਜੌਬ ਕਰ ਰਹੇ ਨੇ। ਹਾਂਜੀ, ਇਸ ਸਕੂਲ ਦਾ ਵਿਊ ਵੀ ਦਿਖਾਇਆ, ਕਿਉਂਕਿ ਦੱਸਿਆ ਸੀ ਸਾਨੂੰ ਕਿ ਜੇ ਸਕੂਲ ਸਾਡੇ ਬਜ਼ੁਰਗ ਪੜ੍ਹਦੇ ਸਨ, ਸਾਨੂੰ ਉਹਦਾ ਵਿਊ ਵੀ ਦਿਖਾਇਆ। ਤੇ 2 ਦਰਖਤ ਸਨ ਪੁਰਾਣੇ ਨਾ। ਹਾਂਜੀ, ਹਾਂਜੀ। ਉਹ ਪੁਰਾਣੇ ਅੱਛਾ, ਉਹ ਤਸਵੀਰ ਦਾ ਤੁਸੀਂ ਜ਼ਿਕਰ ਕੀਤਾ ਹੋਵੇ, ਉਹ ਤਸਵੀਰ ਅਗਰ ਤਾਂ ਤਸਵੀਰ ਮੈਂ ਰਿਕਾਰਡਿੰਗ ਚ ਸੈਂਡ ਲੈਣਾ। ਕਰ ਸਕਣਾ ਅੱਛਾ ਜੀ, ਬਾਅਦ ਦੇ ਵਿੱਚ। ਠੀਕ ਇਸ ਹੋ ਵਕਤ ਗਿਆ। ਆਖੋ ਤੇ ਉਹ ਕੋਲ ਮੌਜੂਦ ਨਹੀਂ। ਠੀਕ ਹੈ, ਮੌਜੂਦ ਨੇ। ਸਹੀ ਹੋ ਉਹ ਚਲੋ ਮੈਂ ਨੰਬਰ। ਬਾਰੇ ਦੀ ਤਸਵੀਰ ਇੱਕ ਆਪਣਾ ਮੂਵੀ ਬਣੀ, ਉਹਦੇ ਵਿੱਚ ਮੌਜੂਦ ਹਾਂ, ਉਹ ਮੂਵੀ ਤੇ ਉਹ 2 ਚੀਜ਼ਾਂ ਉਹਦੀ ਮੈਂ ਤੁਸੀਂ ਦੂਸਰੀ ਤਸਵੀਰ ਉਹ ਮੈਂ ਤੁਹਾਨੂੰ ਪਿਕ ਕਰਕੇ ਤੇ ਉਹ ਦੇ ਸਕਦਾ। ਮੈਂ ਤੁਹਾਡਾ ਨੰਬਰ ਲੈ ਲੈਣਾ, ਥੋੜਾ ਜਿਹਾ ਟਾਈਮ ਤੁਹਾਡਾ ਰਾਬਤਾ ਕਰਵਾ ਦਿਆਂਗਾ ਨਾ ਸਰਦਾਰ ਸਾਹਿਬ ਨਾਲ। ਸਹੀ ਹੋ ਗਿਆ ਜੀ। ਸਰਦਾਰ ਸਾਹਿਬ ਦੀ ਗਰੁੱਪ ਫੋਟੋ ਦੇ ਵਿੱਚ ਮੈਂ ਦੇਖੀ ਹੋਈ ਹੈ। ਠੀਕ। ਇਧਰੋਂ ਇਸ ਘਰ ਦੀ ਜਿਹੜੀ ਬਾਉਂਡਰੀ ਸੀ ਇਸ ਦੀਵਾਰ ਤੱਕ ਸੀ। ਇਸ ਦੀਵਾਰ ਤੱਕ ਸੀ। ਅੱਛਾ, ਇਸ ਦੀਵਾਰ ਤੱਕ ਜੀ। ਤੇ ਇਸ ਪਾਸੋਂ ਸੱਜੇ ਪਾਸੇ ਇਹ ਘਰ ਪਿੱਛੋਂ ਤੱਕ। ਇਹ ਜਿਹੜੀ ਹੈ ਨਾ ਜਿਹਦੇ ਹਾਂ, ਸੈਂਟਰ 'ਚ ਨਹੀਂ ਬਣੀ ਨਜ਼ਰ ਆ ਰਹੀ। ਹਾਂਜੀ ਇਹ ਤੱਕ ਤੇ ਇਹ ਬਾਉਂਡਰੀ ਆ ਰਹੀ ਹੈ। ਹਾਂ, ਇਹ ਠੀਕ ਹੈ। ਟਰਨ ਹੋ ਕੇ ਤੇ ਨਾਲ ਮਿਲ ਜਾ। ਜੀ 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 ਜੀ, ਸਹੀ। ਅੱਛਾ, ਠੀਕ ਠੀਕ ਹੋ ਗਿਆ ਮਤਲਬ। ਪਿੱਛੇ ਦਰਬਾਰ ਹੈ ਕਿਸ ਹਾਂਜੀ ਦਰਬਾਰ ਹੈ, ਉਹ ਪਿੱਛੇ ਗਲੀ ਤੋਂ ਅੱਗੇ। ਕੀ ਕਰਕੇ ਨਾਂ ਇਹਨਾਂ ਬਜ਼ੁਰਗਾਂ ਦਾ, ਇਹਨਾਂ ਦਾ ਨਾਮ ਦਰਬਾਰ ਹੈ, ਪਤਾ? ਨਹੀਂ ਨਹੀਂ ਇਹ ਮਿਸਤਰੀ ਸੰਗੋਈ ਹਾਂਜੀ, ਹਾਂ ਇੱਧਰ। ਹਾਂਜੀ, ਇਹ ਮਿਸਤਰੀ ਅੱਲਾ ਰੱਖਾ ਸਾਹਿਬ ਸਨ ਜੀ, ਮਿਸਤਰੀ ਅੱਲਾ ਰੱਖਾ ਸਾਹਿਬ ਪੁਰਾਣੇ ਇਸ ਪਿੰਡ ਦੇ ਜੱਦੀ ਰਹਿਣ ਵਾਲੇ। ਜੱਦੀ ਰਹਿਣ ਵਾਲੇ। ਹਾਂ। ਤੇ ਉਹ ਸਰਦਾਰ ਸਾਹਿਬ ਦੀ ਕਮਿਸ਼ਨ ਕਰਨ ਵਾਲੇ ਲੋਕ ਸਨ। ਹਾਂ, ਤੇ ਸਰਕਾਰ ਦੇ ਹੀ ਕਹਿ ਲੋ ਕਿ ਉਹ ਖੂਹ ਤੇ ਕੰਮ ਕਰਦੇ ਸਨ। ਠੀਕ ਹੈ। ਹੱਲਾ ਬਣਾਣੀਆਂ, ਪੰਜਾਲੀਆਂ ਬਣਾਣੀਆਂ, ਦਾਤਰੀਆਂ ਨੂੰ ਦੰਦੇ ਕੱਢਣੇ। ਤੇ ਉਹ ਨਾ ਬੜੀ ਇਹਨਾਂ ਦੀ ਤਾਰੀਫ ਕਰਦੇ ਹੁੰਦੇ ਨੇ ਸਰਦਾਰ ਸਾਹਿਬ ਦੀ। ਜੀ, ਜੀ। ਕਿ ਸਰਦਾਰ ਸਾਹਿਬ ਸਾਨੂੰ ਨਾ ਇੰਜ ਰੱਖਦੇ ਹਨ ਜਿਵੇਂ ਸਾਡੇ ਵਾਲਿदैन ਹੁੰਦੇ ਨੇ, ਸਾਡੇ ਨਾਲ ਬੜੀ ਮੁਹੱਬਤ ਕਰਦੇ ਸਨ। ਤੇ ਇਹ ਵਾਕਈ ਸਾਡੀ ਬਜ਼ੁਰਗ ਸਾਡੀਆਂ ਗੱਲਾਂ ਕਰਦੇ ਹਨ ਸਰਦਾਰ ਸਾਹਿਬ ਦੀਆਂ, ਉਹਨਾਂ ਦੇ ਘਰ ਵਾਲਿਆਂ ਦੀਆਂ। ਤੇ ਅਸੀਂ ਸੁਣ ਸੁਣ ਕੇ ਨਾ ਆਪਣੇ ਵੱਡਿਆਂ ਕੋਲੋਂ ਤੇ ਅਸੀਂ ਕਹਿੰਦੇ ਕਾਸ਼ ਅਸੀਂ ਵੀ ਉਹਨਾਂ ਦੇ ਜ਼ਮਾਨੇ 'ਚ ਪੈਦਾ ਹੁੰਦੇ। ਹਾਂ, ਅਸੀਂ ਇੰਨੀਆਂ ਮੁਹੱਬਤਾਂ ਤੇ ਇੰਨੀਆਂ ਚਾਹਤਾਂ ਵਾਲੇ ਲੋਕ। ਉਹ ਫਿਰ ਚਾਹਤਾਂ ਵੀ ਆਪਣੇ ਨਾਲ ਹੀ ਲੈ ਕੇ ਤੇ ਹਾਂ। ਤੇ ਫਿਰ ਵੇਖੋ ਜੀ, ਆਪਣਾ ਚਾਚੂ ਜੀ ਉਸ ਵੇਲੇ ਮੈਂ ਵੀ ਗੱਲਾਂ ਸੁਣੀਆਂ ਬਜ਼ੁਰਗਾਂ ਕੋਲ ਕਿ ਅਗਰ ਕੋਈ ਪਿੰਡ ਦਾ ਪਹਿਲਵਾਨ ਹੁੰਦਾ ਸੀ ਨਾ, ਫਿਰ ਸਭ ਦਾ ਸਾਂਝਾ ਹੁੰਦਾ ਸੀ। ਇਹਦੇ ਵਾਸਤੇ ਘਿਓ ਜੀ ਇਕੱਠਾ ਸਾਡੇ ਕਰਨਾ। ਬਜ਼ੁਰਗਾਂ ਨੇ ਸਾਨੂੰ ਦੱਸਿਆ ਨਾ ਕਿ ਸਰਦਾਰ ਹਰੀ ਸਿੰਘ ਸਾਹਿਬ ਜਿਹੜੇ ਸਨ ਨਾ, ਅਸੀਂ ਉਹਨਾਂ ਨੇ ਸਾਨੂੰ ਪਾਲਿਆ ਤੇ ਉਹਨਾਂ ਨੇ ਜਵਾਨ ਕੀਤਾ। ਤੇ ਉਹਨਾਂ ਦੇ ਇੱਕ ਬੇਟੇ ਹਨ ਵਕੀਲ ਸਨ, ਇੱਕ ਡੀਸੀ ਸਨ, ਹਾਂਜੀ, ਹਾਂਜੀ। ਇੱਕ ਤਹਿਸੀਲਦਾਰ ਸਨ। ਹਾਂਜੀ, ਇੱਕ ਰੇਲਵੇ ਦੇ ਵਿੱਚ। ਹਾਂ, ਉਹਨਾਂ ਨੇ ਡਿਊਟੀ ਲਾਈ ਕਿ ਬਈ ਤੂੰ ਸਾਰੇ ਸਾਲ ਦੇ ਵਾਸਤੇ ਇਹਨਾਂ ਨੂੰ ਪੈਸੇ ਦੇਣੇ ਨੇ, ਫਿਰ ਤੂੰ ਸਾਰੇ ਸਾਲ ਇਹਨਾਂ ਨੂੰ ਕੱਪੜੇ ਦੇਣੇ ਨੇ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਵਾਸਤੇ ਖਾਣ ਪੀਣ ਦਾ ਇੰਤਜ਼ਾਮ ਕਰਨਾ ਹੈ। ਤੇ ਸਰਦਾਰ ਸਾਹਿਬ ਨੇ ਆਪਣੇ ਖੂਹ ਤੇ ਉਹਨਾਂ ਦਾ ਖਾੜਾ ਬਣਾਇਆ ਤੇ ਕਿਹਾ ਮੀਆਂ ਇਹ 40 ਮੱਝਾਂ ਨੇ, 2 ਤੁਸੀਂ ਚੁੰਗਣੀਆਂ ਨੇ, ਜਦੋਂ ਇਹ ਖਾਂਗੜਾ ਹੋ ਜਾਣ ਇਹ ਛੱਡ ਜਾਣੀਆਂ ਨਹੀਂ, ਪੱਠੇ ਤੁਸੀਂ ਨਹੀਂ ਪਾਣੇ, ਮੇਰੇ ਨੌਕਰ ਪਾਣਗੇ ਤੇ ਤਾਜ਼ੀਆਂ ਚੋ ਕੇ ਲਿਆਣੀਆਂ ਕਰਨੀ। ਇਸ ਤਰੀਕੇ ਨਾਲ ਸਾਡਿਆਂ ਵੱਡਿਆਂ ਦੀ ਸਰਦਾਰ ਹਰੀ ਸਿੰਘ ਸਾਹਿਬ ਨੇ, ਉਹਨਾਂ ਦੀ ਔਲਾਦ ਨੇ ਪਰਵਰਿਸ਼ ਕੀਤੀ। ਤੇ ਫਿਰ ਇਹ ਬੁਗਰੇ ਦੀ ਸ਼ਨਾਖਤ ਕਰਾਈ ਉਹਨਾਂ ਭਲਵਾਨਾਂ ਦੀ ਜੀ ਕਿ ਬੁਗਰੇ ਜਿਹੜੇ ਨੇ ਇਹ ਸਰਦਾਰ ਹਰੀ ਸਿੰਘ ਦੇ ਭਲਵਾਨਾਂ ਦਾ ਪਿੰਡ ਹੈ। ਵਾਹ। ਹਾਂਜੀ, ਇਸ ਤਰੀਕੇ ਨਾਲ ਫਿਰ ਇਹ ਬੁਗਰਿਆਂ ਦਾ ਨਾਂ ਜਿਹੜਾ ਅੱਜ ਵੀ ਬੜੇ ਸਗੀਰ ਵਿੱਚ ਇੱਕ ਸ਼ਨਾਖਤ ਹੈ। ਇਸ ਕੋਈ ਸ਼ੱਕ ਨਹੀਂ। ਇਹ ਸਰਦਾਰ ਸਾਹਿਬ ਦੀ ਮਿਹਰਬਾਨੀ ਹੈ ਕਿ ਅੱਜ ਬੁਗਰੇ ਜਿਹੜੇ ਨੇ ਬੜੇ ਸਗੀਰ ਚ ਪਹਿਚਾਣੇ ਜਾਂਦੇ ਨੇ। ਪਹਿਲਵਾਨਾਂ ਦਾ ਪਿੰਡ ਵੀ ਕਿਹਾ ਪਹਿਲਵਾਨ। ਗਿਆ। ਕੀ ਬਾਤ, ਕੀ ਬਾਤ ਹੈ ਜੀ। ਉਹਨਾਂ ਜਿਹੜੇ ਬਜ਼ੁਰਗ ਅੱਲਾ ਦੀ ਫੌਤ ਹੋ ਗਏ ਸਨ, ਔਲਾਦ ਉਹਨਾਂ ਦੀ ਜਿਹੜੀ ਗੁਜਰਾਲ ਸ਼ਿਫਟ ਹੋ ਗਈ। ਠੀਕ ਠੀਕ। ਇਹ ਵੀ ਜਗ੍ਹਾ ਜਿਹੜੀ ਸੀ ਸਰਦਾਰ ਸਾਹਿਬ ਨੇ ਉਹਨਾਂ ਨੂੰ ਦਿੱਤੀ ਸੀ। ਹਾਂ, ਇੱਧਰ ਜਾ ਘਾਹ ਬੂਟ ਵਗੈਰਾ ਉੱਗਿਆ। ਜੀ ਜੀ, ਠੀਕ ਹੋ ਗਿਆ।
ਹਾਂਜੀ, ਮੈਂ ਇਸ ਵੇਲੇ ਮੌਜੂਦ ਹਾਂ ਜੀ ਪਿੰਡ ਬੋਗਰੇ ਤੇ ਸਰਦਾਰ ਮਹਿੰਦਰ ਸਿੰਘ ਗਿੱਲ ਸਾਹਿਬ ਦੇ ਬਜ਼ੁਰਗਾਂ ਦਾ ਪਿੰਡ ਸੀ, ਜਿਹੜਾ 1947 ਤੋਂ ਪਹਿਲੇ ਇਸ ਪਿੰਡ ਦੇ ਨੰਬਰਦਾਰ ਹੋਇਆ ਕਰਦੇ ਸਨ, ਚੌਧਰੀ ਹਰੀ ਸਿੰਘ ਗਿੱਲ ਸਾਹਿਬ। ਤਾਂ ਇਸ ਗਲੀ ਅਸੀਂ ਆਏ ਤੇ ਇਹ ਗਲੀ ਸਾਨੂੰ ਲੈ ਕੇ ਗਈ ਇਹਨਾਂ ਦੇ ਘਰ ਤੱਕ ਤੇ ਇਹ ਸਾਹਮਣੇ ਜਿਹੜਾ ਘਰ ਹੈ ਜੀ, ਇਹ ਘਰ ਸੀ ਸਰਦਾਰ ਜੀ ਤੁਹਾਡਾ। ਅਸੀਂ ਅੰਦਰੂਨੀ ਵੀ ਉਹ ਵੀ ਦਿਖਾਇਆ ਵੇ, ਜਿਹੜੀਆਂ ਬਾਕੀਆਤ ਬੱਚੀਆਂ ਖੁੱਚੀਆਂ ਰਹਿ ਗਈਆਂ ਉਹ ਵੀ ਅਸੀਂ ਰਿਕਾਰਡ ਕੀਤੀਆਂ ਨੇ। ਤੇ ਇਹ ਸਾਡੇ ਵੱਡੇ ਵੀਰ ਰਾਣਾ ਸਾਹਿਬ ਜਿਨ੍ਹਾਂ ਦੇ ਬਜ਼ੁਰਗਾਂ ਨੂੰ ਇਹ ਘਰ ਲਾਟ ਹੋਇਆ ਤੇ ਘਰ ਦਿਖਾਉਣ ਤੋਂ ਬਾਅਦ ਹੋਰ ਸਾਨੂੰ ਇੱਕ ਦੋ ਗੱਲ ਦੱਸਣ ਜਾ ਰਹੇ ਨੇ। ਇਹ ਫਰੰਟ ਤੇ ਜਗ੍ਹਾ ਵੇ ਆਪਣਾ ਰਾਣਾ ਸਾਹਿਬ, ਕੀ ਤੁਸੀਂ ਕਹਿ ਰਹੇ ਹੋ ਇਸ ਜਗ੍ਹਾ ਦੇ ਬਾਰੇ? ਜਿਸ ਜਗ੍ਹਾ ਸਫੈਦਾ ਤਕਰੀਬਨ ਸੇਮ ਇਸ ਜਗ੍ਹਾ ਦੇ ਉੱਤੇ ਇੱਕ ਸ਼ਰੀਨ ਦਾ ਬਹੁਤ ਪੁਰਾਣਾ ਦਰਖਤ ਸੀ। ਅੱਛਾ, ਤੇ ਇਹ ਜਗ੍ਹਾ ਕਿੰਨਾ ਦੀ ਸੀ ਇਹ ਵੀ ਜ਼ਰਾ ਦੱਸ ਦਿਓ। ਅੱਛਾ, ਵੀ ਉਹਨਾਂ ਦੀ ਵੀ ਸੀ। ਠੀਕ ਹੈ, ਔਰ ਇੱਥੇ ਬਹੁਤ ਜ਼ਿਆਦਾ ਇੱਕ ਵੱਡਾ ਸ਼ਰੀਨ ਦਾ ਪੌਦਾ ਸੀ। ਠੀਕ ਹੈ, ਸਫੈਦੇ ਵਾਲੀ ਜਗ੍ਹਾ। ਸਫੈਦੇ ਵਾਲੀ ਜਗ੍ਹਾ ਦੇ ਉੱਤੇ। ਠੀਕ। ਔਰ ਉਸ ਵਕਤ ਇਸ ਮਹੱਲੇ ਦੇ ਤਕਰੀਬਨ ਜਿੰਨੇ ਵੀ ਗਰਮੀਆਂ ਦੇ ਵਿੱਚ ਦੁਪਹਿਰ ਦਾ ਟਾਈਮ ਗਰਮੀਆਂ 'ਚ ਖਾਸ ਤੌਰ ਤੇ ਇਸੇ ਸ਼ਰੀਨ ਦੇ ਥੱਲੇ ਗੁਜ਼ਾਰਿਆ ਜਾਂਦਾ ਸੀ। ਹਾਂ, ਇਹ ਬਜ਼ੁਰਗ ਗੱਲਾਂ ਕਰਦੇ ਰਹੇ ਇੱਥੋਂ ਦੇ ਜੱਦੀ ਜਿਹੜੇ ਰਹਿਣ। ਅਸੀਂ ਆਪਣੇ ਬਚਪਨ 'ਚ ਵੀ ਦੇਖਿਆ ਕਿ ਲਾਈਟ ਦੇ 85 ਚ ਆਈ ਹੈ ਇਸ ਪਿੰਡ ਵਿੱਚ। ਠੀਕ ਹੈ, 85 ਤੋਂ ਪਹਿਲੇ ਇਸ ਪਿੰਡ 'ਚ ਲਾਈਟ ਕੋਈ ਨਹੀਂ ਸੀ। ਠੀਕ। ਇਸ ਸ਼ਰੀਨ ਦੇ ਥੱਲੇ ਜਿਹੜਾ ਨਾ ਉਹ ਸਾਰੇ ਮਹੱਲੇ ਦਾ ਟਾਈਮ ਗੁਜ਼ਰਦਾ ਸੀ ਦੁਪਹਿਰ ਦੇ। ਤੇ ਜਿਹੜਾ ਫਿਰ ਆਪਣਾ ਉਹ ਮਾਲ ਡੰਗਰ ਸੀ ਉੱਥੇ ਬੰਨਦੇ ਹੋਣਗੇ ਹਵੇਲੀ ਜਾਂ? ਮੇ ਵੀ ਸ਼ਾਇਦ। ਠੀਕ। ਇਹ ਵੀ ਜਗ੍ਹਾ ਉਹਨਾਂ ਦੀ। ਠੀਕ, ਬਹੁਤ ਵਧੀਆ ਹੋ ਗਿਆ ਜੀ, ਬਹੁਤ ਵਧੀਆ ਹੋ ਗਿਆ। ਸਰ ਜੀ, ਤੁਸੀਂ ਇੱਕ ਗੱਲ ਕੀਤੀ ਬੜੀ ਬਾ ਕਮਾਲ ਦੀ ਉੱਥੇ ਆਊਟ ਆਫ ਦੀ ਰਿਕਾਰਡਿੰਗ ਕਿ ਹੁਣ ਤੇ ਅਗਰ ਅਸੀਂ ਉਸ ਦੌਰ ਤੁਰ ਜਾਈਏ ਤੇ ਉਦੋਂ ਬਾਹਰ ਵਾਲੀ ਫਿਰਨੀ ਇਹ ਹੁੰਦੀ ਇਹ ਫਿਰਨੀ ਸੀ, ਲੇਕਿਨ ਉਹ ਇਹਦੇ ਟੈਕਨੀਕਲ ਨਾ ਸਰਦਾਰ ਸਿੰਘ ਸਾਡੇ ਕਿ ਉਹਨਾਂ ਇਹ ਬਾਹਰ ਵਾਲੀ ਫਿਰਨੀ ਜਿਹੜੀ ਉਹ ਛੱਪੜ ਤੱਕ ਕਰੋ, ਸੜਕ ਤੋਂ ਲਾ ਕੇ ਨਾ ਤਲਾਬ ਵਾਲੀ ਸੜਕ ਤੋਂ ਲਾ ਹਾਂਜੀ। ਹਾਂ ਤੇ ਛੱਪੜ ਤੱਕ ਇਹ 32 ਫੁੱਟ ਉਹਨਾਂ ਰਾਸਤਾ ਰੱਖਿਆ ਸੀ ਆਪਣੇ ਘਰਾਂ ਦੇ ਅੱਗੇ। ਰੇ ਤਾਲਾਬ ਨੂੰ ਜਾ ਰਿਹਾ, ਉਹਨਾਂ ਦਾ ਸੋਗਾ ਤਾਲਾਬ ਨੂੰ ਜਾ ਰਿਹਾ। ਇਹਨਾਂ ਦੇ ਘਰ ਨੇ ਕਿਹਾ ਤਾਲਾਬ ਨੂੰ ਜਾ ਰਿਹਾ, ਕਿਉਂਕਿ ਤਾਲਾਬ ਉਦੋਂ ਉਹਨਾਂ ਦੀ ਇੱਕ ਨਿਸ਼ਾਨੀ ਹੈ। ਹਾਂਜੀ। ਔਰ ਉਹਨਾਂ ਦੇ ਬ੍ਰਾਡ ਮਾਈਂਡ ਹੋਣ ਦੀ ਬੜੀ ਵੱਡੀ ਦਲੀਲ ਹੈ ਕਿ 32 ਫੁੱਟ ਰਸਤਾ ਉਦੋਂ ਗੱਡਿਆਂ ਦੇ ਸਾਜ਼ੋ ਸਮਾਨ ਆਉਂਦਾ ਹੁੰਦਾ ਸੀ। ਇਹਦੇ ਬਾਰੇ ਚ ਉਹਨਾਂ ਤੁਹਾਨੂੰ ਦੱਸਿਆ ਸਰਵੈਂਟ ਕੁਆਟਰ ਉਹਨਾਂ ਰੱਖਿਆ ਸੀ ਆਪਣੇ ਲੁਹਾਰ ਲਈ। ਹਾਂ। ਉਹ ਦਾਤਰੀਆਂ ਰੰਬੇ ਛੁਰੀਆਂ ਚੱਲਣ ਵਾਸਤੇ ਹੁੰਦਾ ਸੀ, ਉਹ ਤਬਦੀਲ ਹੋ ਗਿਆ, ਟੁਰ ਗਿਆ, ਹੋਰ ਕੋ ਆ ਗਿਆ ਤੇ ਫਿਰ ਉਹਨੂੰ ਲਾਟ ਹੋ ਜਾਣਾ। ਠੀਕ। ਬਾਕੀ ਇਹਨਾਂ ਦੇ ਘਰ ਸਨ ਦੂਸਰੇ ਇਹਨਾਂ ਦੇ ਚਾਚਾ ਪਿਆਂ ਦੇ ਇੱਧਰ ਸਾਈਡਾਂ ਤੇ ਇਹ ਗਲੀ ਸੀ। ਇਹ ਪਹਿਲਵਾਨਾਂ ਦੇ ਘਰ ਨੂੰ ਗਈ ਜਾ ਰਹੀ ਹੈ। ਅੱਛਾ। ਤੇ ਫਿਰ ਜਨਾਬ ਸਰਦਾਰ ਸਾਹਿਬ ਨੇ ਇੱਕ ਤਲਾਬ ਬਹੁਤ ਵੱਡਾ ਬਣਾਇਆ ਸੀ, ਉਹਦੇ ਚੌਵਾਂ ਤਰਫਾਂ ਸੀੜੀਆਂ ਸਨ ਬੜੀਆਂ ਖੂਬਸੂਰਤ, ਉੱਤੇ ਪੁਲੀ ਸੀ, ਉਹਦੇ ਵਿੱਚ ਲੋਕ ਨਹਾਉਂਦੇ ਹੁੰਦੇ ਸਨ। ਫਿਰ ਯਾਨੀ ਅਸੀਂ ਵੇਖਿਆ ਕਿ ਡੰਗਰ ਵੀ ਲੋਕਾਂ ਨਹਾਣੇ, ਪਾਣੀ ਬੜਾ ਖੂਬਸੂਰਤ ਤੇ ਸ਼ਫਾਫ ਹੁੰਦਾ ਸੀ। ਤੇ ਉਹ ਅਜੇ ਵੀ ਪੌੜੀਆਂ ਜਿਹੜੀਆਂ ਨੇ ਨਾ ਉਹ ਮੌਜੂਦ ਨੇ ਉੱਥੇ, ਤੇ ਉਹਨਾਂ ਦੀ ਨਿਸ਼ਾਨੀ ਜਿਹੜੀ ਹੈਗੀ ਸਹੀ ਹੈ। ਹਾਂਜੀ, ਤੇ ਮੇਲਾ ਵੀ ਲੱਗਦਾ ਸੀ ਬੋਗਰੇ ਚ? ਹਾਂਜੀ, 4 ਸੌਣ ਨੂੰ ਮੇਲਾ ਲੱਗਦਾ ਹੁੰਦਾ ਸੀ, ਪੁਰਾਣਾ 4 ਦੇ ਦੌਰ ਚ ਵੀ। ਹਾਂਜੀ। ਅੱਛਾ। ਉਹਦੇ ਕੁਸ਼ਤੀਆਂ, ਇਹ ਜਨਾਬ ਇਹ ਪੁਰਾਣੀ ਗਲੀ ਹੈ, ਇਹ ਮੇਨ ਬਾਜ਼ਾਰ ਗੱਡੀ ਨੂੰ ਗੁਜ਼ਰ ਜਾਂਦੇ। ਅੱਛਾ, ਪਹਿਲੇ ਅਸੀਂ ਮੇਲੇ ਵਾਲੀ ਗੱਲ ਕਰ ਲਈ, ਉਹ ਕੀ ਨਾਮ ਸੀ ਬਜ਼ੁਰਗਾਂ ਦਾ? ਸਰਦਾਰ ਹਰੀ ਸਿੰਘ ਸਾਹਿਬ। ਨਹੀਂ, ਕਰੀਮ ਬਖਸ਼ ਪਹਿਲਵਾਨ, ਜਿਨ੍ਹਾਂ ਦੇ ਨਾਂ ਤੇ ਮੇਲਾ ਹੁੰਦਾ ਸੀ ਪਿੰਡ ਚ। 4 ਸੌਣ ਦੀ 4 ਸੌਣ ਦੀ ਮੇਲਾ ਹੁੰਦਾ ਜੀ। ਉਹ ਬਜ਼ੁਰਗ ਵੈਸੇ ਹੀ ਛਿੰਝ ਹੁੰਦੀ ਸੀ, ਉਹ ਆਪਣੀ ਭਲਵਾਨਾਂ ਦੀ ਵਜ੍ਹਾ ਨਾਲ ਨਾ ਦੂਰੋਂ ਪਹਿਲਵਾਨ ਮੰਗਾ ਕੇ ਸਰਦਾਰ ਸਾਹਿਬ ਕੱਚ ਕਰਦੇ ਹਨ ਤੇ ਕੁਸ਼ਤੀਆਂ ਕਰਵਾਉਂਦੇ ਹਨ। ਕਿ ਐਵੇਂ ਕੋਈ ਇਹ ਜਨਾਬ ਅਜੇ ਵੀ ਸਰਦਾਰ ਸਾਹਿਬ ਉਹਨਾਂ ਦੇ ਵਕਤ ਦੀ ਇਹ ਨਿਸ਼ਾਨੀ ਹੈ ਮਕਾਨ। ਇਹ ਦਰਵਾਜ਼ਾ ਖਸਤਾ ਹਾਲਤ ਜ਼ਰੂਰ ਹੈ, ਲੇਕਿਨ ਉਹਦੀ ਯਾਦ ਤਾਜ਼ਾ ਕਰ ਰਿਹਾ। ਹਾਂ। ਠੀਕ। ਇਹ ਦੁਕਾਨਾਂ ਸਹੀਆਂ ਕੀ? ਇਹ ਦੁਕਾਨਾਂ ਸਨ ਜੀ। ਅੱਛਾ। ਇਹ ਦੁਕਾਨ ਸੀ, ਇਹ ਵੀ ਦੁਕਾਨ ਸੀ, ਪਿੱਛੇ ਮਕਾਨ ਸੀ। ਤੇ ਉਹ ਕਿਹੜੇ ਦੁਕਾਨਦਾਰ ਸਨ ਜਿਹੜੇ ਬੜੇ ਮਸ਼ਹੂਰ ਸਨ ਇੱਥੇ ਹਿੰਦੂ ਖੱਤਰੀਆਂ ਚ? ਇਹ ਚੰਦਰ ਲਾਲ ਤੇ ਸੋਹਣ ਲਾਲ ਤੇ ਮੋਹਨ ਲਾਲ। ਇਹ ਜਨਾਬ ਇਹ ਉਹਨਾਂ ਦੀਆਂ ਦੁਕਾਨਾਂ ਸੀ ਇੱਥੇ। ਅੱਛਾ। ਪੂਰਾ ਬਾਜ਼ਾਰ ਹੀ ਜਨਾਬ ਜਿਹੜਾ ਇਹ ਮੇਨ ਬਾਜ਼ਾਰ ਸੀ। ਤੇ ਇਹਦੇ ਵਿੱਚ ਇਹ ਸੀ ਕਿ ਪੂਰੇ ਇਲਾਕੇ ਦਾ ਮਰਕਜ਼ ਸੀ ਬੋਗਰੇ। ਪੂਰੇ ਇਲਾਕੇ ਦੇ ਲੋਕ ਇੱਥੋਂ ਖਰੀਦੋ ਫਰੋਖਤ ਕਰਦੇ ਹੁੰਦੇ ਸਨ ਆ ਕੇ। ਇੱਥੋਂ ਸੋਨੇ ਦੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ, ਹਰ ਚੀਜ਼ ਇੱਥੋਂ ਮੁਯੱਸਰ ਸੀ। ਇਹ ਸਰਦਾਰ ਸਾਹਿਬ ਨੇ ਬੜੀ ਸਰਪ੍ਰਸਤੀ ਵਿੱਚ ਲੋਕ ਰੱਖੇ ਹਨ ਤੇ ਉਹ ਜਨਾਬ ਦੂਰੋਂ ਲੋਕ ਆ ਕੇ ਇੱਥੇ ਸ਼ਾਪਿੰਗ ਕਰਦੇ ਸਨ, ਖਰੀਦੋ ਫਰੋਖਤ ਕਰਦੇ। ਬਿਲਕੁਲ ਸਹੀ। ਗਲੀ ਉਹ ਪੁਰਾਣੀਆਂ, ਇਹ ਜਨਾਬ ਪੁਰਾਣੀਆਂ ਗਲੀਆਂ ਨੇ।
ਤੇ ਨਕਸ਼ੇ ਚੇਂਜ ਹੋ ਗਏ ਘਰਾਂ ਦੇ। ਹਾਂਜੀ ਹਾਂਜੀ ਇਹ ਵੀ ਜਨਾਬ ਪੁਰਾਣੀ ਗਲੀ ਹੈ ਅੱਛਾ ਤੇ ਉਦੋਂ ਦੀ ਗਈ ਪਾਰਟੀਸ਼ਨ ਤੋਂ ਪਹਿਲੇ ਦੀ ਹਾਂ ਤੇ ਹੁਣ ਮਕਾਨ ਨਵੇਂ ਬਣ ਗਏ। ਠੀਕ ਠੀਕ ਆ ਜੋ ਅੱਗੇ ਨਿਕਲ ਦੁਬਾਰਾ ਜ਼ਰਾ ਦੱਸੋ। ਇਹ ਜਨਾਬ ਬੋਗਰੇ ਦਾ ਮੇਨ ਚੌਕ ਹੈ। ਠੀਕ ਹੈ ਹੁੰਦਾ ਸੀ ਤੇ ਹੁਣ ਵੀ ਹੈ। ਅੱਛਾ। ਇੱਥੇ ਅੱਜ ਕੱਲ ਆਸਿਫ ਗੁੱਜਰ ਸਾਹਿਬ ਨੇ ਜੀ। ਇਹਨਾਂ ਦੀ ਜਨਾਬ ਕਿਰਾਣੇ ਦੀ ਦੁਕਾਨ ਹੈ। ਜੀ। ਇਹ ਗਲੀ ਜਿਹੜੀ ਇੱਥੇ ਵੀ ਸਰਦਾਰ ਬਰਾਦਰੀ ਦੇ ਲੋਕ ਇੱਕ ਦੀਵਾਰ ਅਜੇ ਵੀ ਖੜੀ ਹੈ ਜਨਾਬ ਪੁਰਾਣੇ ਵਕਤ ਦੀ। ਉਹ ਦੀਵਾਰ ਖੜੀ ਹੈ। ਜਿਹੜੀ ਅਗਲੇ ਪਾਸੇ ਨੂੰ ਜੁਕੀ ਹਾਂਜੀ 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 ਇਹ ਪੁਰਾਣਾ ਦਰਵਾਜ਼ਾ ਇਹ ਵੀ ਅਜੇ ਉਸ ਜ਼ਮਾਨੇ ਦਾ ਹੀ ਲੱਗਾ ਹੈ। ਇਹ ਪੁਰਾਣਾ ਦਰਵਾਜ਼ਾ ਇਹ ਵੀ ਉਸੇ ਜ਼ਮਾਨੇ ਤੇ ਲੱਗਾ ਹੈ ਜੀ। ਅੱਛਾ ਹਾਂਜੀ ਠੀਕ ਇਹ ਮਕਾਨ ਵੀ ਸੀ ਉਹਨਾਂ ਦਾ ਹੀ ਲੇਕਿਨ ਇਹ ਹੁਣ ਦੁਬਾਰਾ ਤਮੀਰ ਹੋ ਗਿਆ। ਅਲਟਰਨੇਟਿਵ ਹੋ ਗਿਆ ਹਾਂਜੀ ਹਾਂਜੀ ਆ ਜਾ ਇਧਰ ਨਿਕਲ ਆਗੇ ਆ ਜਾ। ਆ ਲੈ ਲੈਂਗੇ ਗਲੀ ਸਾਰੋ ਰਹੀ ਫਿਰ ਉਹ ਉੱਥੇ ਫਿਰ ਉਹਨਾਂ ਨੇ ਕਿਹਾ ਉਧਰ ਨੂੰ ਆ ਜਾਣਾ ਗੱਡੀ ਬਸ ਠੀਕ ਹੋ ਇਹ ਗਲੀ ਲੈ ਲਈ ਹਾਂਜੀ ਫਿਰ ਲਈ ਗਏ ਇਹ ਗਲੀਆਂ ਜਿਹੜੀਆਂ ਨੇ ਜਨਾਬ ਉਸ ਜ਼ਮਾਨੇ ਦੀਆਂ ਗਲੀਆਂ ਨੇ ਤੇ ਇਹ ਇੱਟਾਂ ਸ਼ਿੱਟਾਂ ਜਿਹੜੀਆਂ ਲੱਗੀਆਂ ਨੇ ਇਹ ਵੀ ਤਕਰੀਬਨ ਉਹ ਤੇ ਬਹੁਤ ਚੀਜ਼ਾਂ ਲੱਗੀਆਂ ਹਾਂਜੀ ਇਹ ਮਕਾਨ ਸਾਰੇ ਜਿਹੜੇ ਸਨ ਨਾ ਉਹਨਾਂ ਦੇ ਹੱਥਾਂ ਦੇ ਹਨ। ਫਿਰ ਦੁਬਾਰਾ ਬਣੇ ਨੇ। ਪੁਰਾਣੀਆਂ ਗਲੀਆਂ ਨੇ ਇਹ ਪੁਰਾਣੀਆਂ ਗਲੀਆਂ ਜਨਾਬ। ਆਬਾਦੀਆਂ ਨਵੀਆਂ ਨੇ ਗਲੀਆਂ ਪੁਰਾਣੀਆਂ ਦਰਵਾਜ਼ਾ ਵੀ ਪੁਰਾਣਾ ਆ ਗਿਆ ਪਹਿਲੇ ਦਿਨ ਤੇ ਹਾਂ ਹਾਂ ਉਹ ਦਰਵਾਜ਼ਾ ਸਰ ਜੀ ਪੁਰਾਣੀ ਹੈ ਉਹ ਪੁਰਾਣਾ ਦਰਵਾਜ਼ਾ ਠੀਕ ਹੈ ਜੀ ਜਿੱਥੇ ਕੋਈ ਸਾਨੂੰ ਪੁਰਾਣੇ ਵੇਲੇ ਦੀ ਚੀਜ਼ ਨਜ਼ਰ ਆ ਰਹੀ ਹੈ ਅਸੀਂ ਰਿਕਾਰਡ ਕਰਦੇ ਜਾ ਰਹੇ ਹਾਂ ਜੀ ਪਿੰਡ ਬੋਗਰੇ ਦੀਆਂ ਗਲੀਆਂ ਦਾ ਵਿਊ ਇੱਧਰ ਮਾਰਨ ਤੇ ਇੱਧਰ ਉਹ ਤੋਂ ਵੀ ਘਰ ਹੁੰਦਾ ਸਾਹਮਣੇ ਲੇਕਿਨ ਹੁਣ ਤਾਂ ਕੋਈ ਨਹੀਂ ਇੱਧਰ ਇੱਧਰ ਹੁੰਦੇ ਹਨ ਇਹ ਸਾਈਡ ਬਾਅਦ ਚ ਇਹ ਸਾਈਡ ਬਾਅਦ ਚ ਬਣੀ ਇੱਧਰ ਮਕਾਨ ਜਿਹੜੇ ਸਨੇ ਹੁੰਦੇ ਪਹਿਲੇ ਫਿਰਨੀ ਆਏ ਸੀ ਫਿਰ ਇਹ ਬਾਹਰ ਵਾਲੀ ਫਿਰਨੀ ਤੇ ਆ ਜਿਹੜਾ ਸੀ ਇਹ ਹੀ ਸੀ। ਹਾਂਜੀ ਠੀਕ ਇਹ ਵੀ ਉਹਨਾਂ ਦੇ ਘਰ ਸਨ ਲੇਕਿਨ ਹੁਣ ਨਵੇਂ ਬਣ ਗਏ ਆ ਬੜੀ ਵੱਡੀ ਕੋਠੀ ਸੀ ਮੈਨੂੰ ਨਾਂ ਨਹੀਂ ਇਹਨਾਂ ਦਾ ਛੋਟੀ ਇੱਕ ਦੀ ਆਉਂਦਾ ਬਣੀ ਹੈ ਤੇ ਕੋਠੀ ਦੇ ਨਾਂ ਦੀ ਇਹ ਮਸ਼ਹੂਰ ਸੀ। ਹਾਂ ਛੋਟੀ ਇੱਕ ਦੀਆਂ ਹਾਂ ਛੋਟੀ ਜਿਹੀ ਦੇ ਬਣੇ ਮਕਾਨ ਛੋਟੀ ਸਨ ਹੁੰਦੀ ਸੀ ਤੇ ਬੜਾ ਕਾਫੀ ਰਕਬੇ ਵਿੱਚ ਬਣੀ ਸੀ ਇਹ। ਅੱਛਾ ਹਾਂਜੀ ਇਹ ਵੀ ਘਰ ਸਰਦਾਰਾਂ ਦੇ ਸੀ ਇਹ ਵੀ ਘਰ ਸਰਦਾਰਾਂ ਨੇ ਸਰਦਾਰਾਂ ਇਹ ਜਿਹੜੇ ਮੇਨ ਵੱਡੇ ਘਰ ਸਨ ਨਾ ਚੁਬਾਰੇ ਵੱਡੀਆਂ ਬਿਲਡਿੰਗਾਂ ਉਹ ਸਰਦਾਰਾਂ ਦੀਆਂ ਹਨ ਸਾਰੀਆਂ। ਇਹ ਪੁਰਾਣੀਆਂ ਗਲੀਆਂ ਇਹ ਜਨਾਬ ਉਹਨਾਂ ਦੀਆਂ ਇਹਨਾਂ ਦੇ ਉੱਥੇ ਚੌਕੀਦਾਰਾਂ ਦੇ ਘਰ ਸਨ ਉਹ ਵੀ ਸਰਦਾਰ ਸਾਹਿਬ ਦੇ ਚੌਕੀਦਾਰ ਸਨ ਪਹਿਰਾ ਪੂਰਾ ਦਿੰਦੇ ਸਨ। ਨਾਂ ਜ਼ਰੂਰ ਲਵੋ ਜਿਹੜਾ ਅੱਲਾ ਰੱਖਾ ਮਮਦੀਨ ਅੱਛਾ ਹਾਂਜੀ ਇਹ ਚੌਕੀਦਾਰ ਇਹ ਚੌਕੀਦਾਰ ਸਨ ਜਨਾਬ ਗੁਲਾਮ ਮੁਹੰਮਦ ਮਿਸਤਰੀ ਗੁਲਾਮ ਅਹਿਮਦ ਮਿਸਤਰੀ ਹਾਂਜੀ ਹਾਂਜੀ ਤੇ ਇਹ ਜਨਾਬ ਉਹਨਾਂ ਦੇ ਘਰ ਸਨ। ਠੀਕ ਤੇ ਇਹ ਬਸ ਇਹਦਾ ਤਾਜ ਨਾਈ ਇਹ ਤਾਜ ਨਾਈ ਇਹ ਵੀ ਰਾਜਾ ਸੀ ਸਰਦਾਰ ਸਾਹਿਬ ਦਾ ਹਜਾਮ ਸੀ ਹਾਂਜੀ ਠੀਕ ਵਾਹ ਜੀ ਇਹ ਬਾਕੀ ਬਾਅਦ ਚ ਸਾਰੀਆਂ ਚੀਜ਼ਾਂ ਬਣੀਆਂ ਹਾਂ ਬਿਲਕੁਲ ਸਹੀ ਇਹ ਹੁਣ ਉਹਦਾ ਤਾਂ ਸੁਣਿਆ ਨਾ ਇੱਥੇ ਘਰ ਲੋ ਜੀ ਇਹ ਸਰਦਾਰ ਅਵਤਾਰ ਸਿੰਘ ਸਾਹਿਬ ਦੀ ਅੱਗੇ ਆਉਂ ਤੋਂ ਜਾ ਤੁਹਾਨੂੰ ਦਫ਼ਤਰ ਕਹਿ ਲੋ ਖੂਹ ਵੀ ਸੀ ਘਰ ਵੀ ਸੀ ਵੀ ਸੀ ਡੇਰਾ ਵੀ ਸੀ ਬਸ ਚਾਲੇ ਕਿਥੇ ਹਾਂਜੀ ਹਾਂਜੀ ਇੱਥੇ ਉਹ ਫੈਸਲੇ ਕਰਦੇ ਹਨ ਤੇ ਬੜਾ ਅੱਛਾ ਜਿਹਾ ਡੇਰਾ ਸੀ ਇਹ ਉਹ ਜਗ੍ਹਾ ਜਨਾਬ ਹੁਣ ਨਵੇਂ ਮਕਾਨ ਬਣ ਗਏ ਨੇ ਹੁਣ ਨਵੇਂ ਮਕਾਨ ਬਣ ਗਏ ਨੇ ਪੁਰਾਣਾ ਇਹ ਜਗ੍ਹਾ ਦੀ ਸੀ ਇੱਥੇ ਉਹਨਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਇਹ ਡੇਰਾ ਬਣਿਆ ਸੀ ਤੇ ਬੜਾ ਅੱਛਾ ਅੰਦਾਜ਼ ਸੀ
ਐਸੀ ਸਾਰਾ ਐਸੀ ਸਾਰਾ ਹੋ ਏਰੀਆ ਇੱਥੋਂ ਲਾ ਕੇ ਜਿਹਦੇ ਵਿੱਚ ਉਹ ਉਹਨਾਂ ਦੀ ਦਰਖਤ ਵੀ ਸਨ ਅਦਾਲਤ ਕਹਿ ਲੋ ਸਾਹਮਣੇ ਉਹਨਾਂ ਦਾ ਬਾਗ। ਘਰ ਕਹਿ ਲੋ ਸਰਦਾਰ ਅਵਤਾਰ ਸਿੰਘ ਸਾਹਿਬ ਦਾ ਇਹ ਹੁਣ ਨਵੇਂ ਮਕਾਨ ਬਣੇ ਨੇ ਹਾਂਜੀ ਤੇ ਇਧਰ ਵੀ ਨਵੇਂ ਬਣ ਗਏ ਨੇ। ਇੱਥੇ ਉਹਨਾਂ ਦਾ ਖੂਹ ਸੀ ਆ ਅੱਛਾ 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 ਅਸਲਾਮ ਵਾਲੇਕੁਮ ਜੀ, ਇਹ ਖੂਹ ਦੀ ਜਗ੍ਹਾ ਹੈ ਕੀ ਹਾਲ ਹੈ? ਠੀਕ ਹੋ? ਇਹ ਤਾਂ ਖੂਹ ਇਹ ਅੱਛਾ ਇੱਥੇ ਖੂਹ ਸੀ ਖੂਹ ਸੀ ਪਾਕਿਸਤਾਨ ਦਾ ਸਰਦਾਰ ਉਹ ਸਾਹਮਣੇ ਬਾਗ ਸੀ ਸਦੀਆਂ ਪੁਰਾਣਾ ਕਿੱਕਰ ਸੀ। ਹਾਂਜੀ ਅੱਛਾ ਠੀਕ ਤੇ ਇਹ ਜਿਹੜਾ ਬੂਟਾ ਇਹ ਪਲਾਂਟ ਬਾਗ ਸੀ, ਇਹ ਬਾਗ। ਬਾਅਦ ਚ ਇਹ ਮਤਲਬ ਬਾਬਾ ਬੂਟਾ ਦੇ ਰੱਖੇ ਇਹਦੇ ਵਾਲਦ ਹਨ ਅਬਦੁਲ ਕਰੀਮ ਦੇ ਰੱਖ ਇਹਨਾਂ ਨੂੰ ਇਹ ਲਾਟ ਹੋਏ ਤੇ ਅੱਜ ਕੱਲ ਇਹ ਦੋ ਭਾਈ ਇਹਨਾਂ ਦੇ ਆ ਮਕਾਨ ਬਣਾਏ ਨੇ ਅੱਛਾ ਅਵਤਾਰ ਸਿੰਘ ਆ ਜਗ੍ਹਾ ਚਲ ਠੀਕ 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 ਬੈਠੋ ਤੇ ਬਾਬੇ ਹੋਰੀ ਉਧਰੋਂ ਹੀ ਆਏ 47 ਵੇਲੇ ਜੀ ਉਧਰ ਆਏ ਨੇ ਅੱਛਾ ਮਤਲਬ ਇਹਨਾਂ ਦੇ ਵਾਲਦ ਆਏ ਨਾ ਚੌਧਰੀ ਬੂਟਾ ਗਿਰਕ ਸਾਹਿਬ ਨੇ ਜੀ, ਅੱਛਾ ਇਹਨਾਂ ਦੇ ਉਹਨਾਂ ਦੇ ਵਾਲਦ ਵਾਲਦ ਸਾਹਿਬ ਸਨ ਤੇ ਬੈਠੇ ਜੀ। ਪਾਣੀ ਦੇ ਬਸ ਖੈਰ ਕੀ ਮਿਹਰਬਾਨੀ ਬੈਠੋ ਬਾਬਾ ਜੀ ਬੈਠੋ ਵੀ ਲਵੋ ਜਰਾ ਬਾਬੇ ਦਾ ਘੁੱਟ ਕੇ ਲਿਓ ਹਾਂ ਅੱਛਾ ਬਾਬਾ ਬੂਟਾ ਜੀ ਕਿਹੜਾ ਹੀ ਆਪਣਾ ਪਿਛਲਾ ਇਲਾਕਾ ਪਿਛਲਾ ਇਲਾਕਾ ਹਾਂ ਤੇ ਜੀ ਸੁਣਿਆ ਸੁਣਿਆ ਹੀ ਹੈ ਬਸ। ਗੁਰਦਾਸਪੁਰ ਸੀ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਕਿਹੜਾ ਆ? ਪਿੰਡ ਦੱਸਦੇ ਨੇ ਜਿੰਡਾਏ ਪਿੰਡ ਸੀ ਦਰਾਂਗਲੇ ਦੇ ਲਾਗੇ ਦਰਾਂਗਲਾ ਸ਼ਹਿਰ ਹੈ ਕੋਈ ਅੱਛਾ ਹਾਂ ਠੀਕ ਹੈ ਠੀਕ ਤੇ ਤਹਿਸੀਲ ਦਾ ਹੀ ਪਤਾ ਜੇ? ਤਹਿਸੀਲ ਵੀ ਗੁਰਦਾਸਪੁਰ ਤਹਿਸੀਲ ਵੀ ਗੁਰਦਾਸਪੁਰ ਤੇ ਜ਼ਿਲ੍ਹਾ ਵੀ ਗੁਰਦਾਸਪੁਰ ਠੀਕ 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 ਤੇ ਬਾਬੇ ਖੈਰ ਖਰੀਦ ਨਾਲ ਹੀ ਆ ਗਏ ਆਪਣਾ ਉੱਥੋਂ? ਖੈਰ ਫਰੀ ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ ਤੇ ਜਾਨੀ ਵੀ ਕੋਈ ਹੋਇਆ? ਨਹੀਂ ਜਾਣੀ ਅੱਛਾ ਕੋਈ ਨਹੀਂ। ਮਤਲਬ ਖੈਰ ਖਰੀਦ ਨਾਲ ਹੀ ਇੱਥੇ ਆ ਗਏ। ਪੰਜੇ ਜੀ ਹਨ ਪੰਜੇ ਹੀ ਆ ਗਏ ਅੱਛਾ ਸਾਡੇ ਦੋ ਪਿਓ ਹਨ ਦੋ ਭਰਾ ਹਨ ਤੇ ਦੋ ਇਹਨਾਂ ਦੀਆਂ ਬੀਵੀਆਂ ਹਨ ਤੇ ਇੱਕ ਇਹਨਾਂ ਦੀ ਮਾਂ ਠੀਕ ਤੇ ਬਰਾਦਰੀ ਆਪਣੀ ਜੱਟ ਜੱਟ ਵਿਰਕ ਠੀਕ ਹੈ ਤੇ ਤੁਸੀਂ ਜਦ ਬੋਗਰੇ ਆਂਦੇ ਹੋ ਤੁਹਾਨੂੰ ਫਿਰ ਲਾਟ ਹੋਇਆ ਜੀ ਸਰਦਾਰ ਅਵਤਾਰ ਸਿੰਘ ਦਾ ਘਰ ਜਿਹੜਾ ਠੀਕ ਹੈ ਤੇ ਖੂਹ ਕਿਹੜਾ ਸੀ ਸਰ ਜੀ ਇਹਨਾਂ ਦਾ? ਕੋਠੀ ਵਾਲਾ ਖੂਹ ਆਇਆ ਸੀ ਅੱਛਾ ਇਹਦੀ ਅੱਲ ਸੀ ਕੋਠੀ ਵਾਲਾ ਖੂਹ ਕੋਠੀ ਵਾਲਾ ਖੂਹ ਹਾਂ ਕਿਉਂਕਿ ਕੋਠੀ ਦੇ ਬਿਲਕੁਲ ਮੂਹਰੇ ਹੀ ਸਾਹਮਣੇ ਇਹ ਇਸ ਜਗ੍ਹਾ ਖੂਹ ਸੀ। ਤਕਰੀਬਨ ਮੇਰਾ ਖਿਆਲ ਹੈ ਇਹ ਬੁਰਾਨ ਇੱਥੇ ਹੁੰਦੀ ਆ ਹਾਂ ਯਾ ਖੂਹ ਤਾਂ ਪੈਦਾ ਹੋਇਆ ਇੱਥੇ ਤਕਰੀਬਨ ਇੱਥੇ ਅੱਛਾ ਉਹ ਖੂਹ ਤੁਸੀਂ ਚੱਲਦਾ ਵੇਖਿਆ? ਚਲਾਉਂਦਾ ਦਾ ਵਾਇਆ ਬੜਾ ਚਿਰ ਅੱਛਾ ਨਾ ਕੀਤਾ ਤੇ ਪਾਣੀ ਵਾਲੇ ਸੀ? ਹਾਂ ਠੀਕ ਹੈ ਤੇ ਰਕਬਾ ਬਾਬਾ ਜੀ ਕਿਸ ਤਰ੍ਹਾਂ ਦਾ ਪਾਇਆ ਤੁਸੀਂ? ਅਗਰ ਪਿਛਲੇ ਪਿੰਡ ਦੀ ਗੱਲ ਕਰੀਏ ਬਾਬੇ ਕੀ ਗੱਲਾਂ ਕਰਦੇ ਹਨ? ਰਕਬਾ ਉਹ ਅੱਛਾ ਹੀ ਆਇਆ ਅੱਛਾ ਸੀ? ਉਹ ਦੱਸਦੇ ਸਨ ਭਈ ਜਿਹੜਾ ਨਾ ਉਹਨਾਂ ਦੇ ਪਿੰਡ ਦਾ ਰਕਬਾ ਹਾਂ ਉਹਦੇ 57 ਨੰਬਰ ਸਨ ਅੱਛਾ ਤੇ ਤਹਿਸੀਲ ਦਸਕੇ ਦੇ 57 ਨੰਬਰ ਅੱਛਾ ਇੱਥੋਂ ਕਾਲੇ ਚ ਬੈਂਦੇ ਤੇ ਦੂਣੀ ਮਿਲਣੀ ਸੀ ਹਾਂ ਅੱਛਾ ਹਾਂ ਠੀਕ ਹੈ ਅੱਛਾ ਰਕਬਾ ਇਹ ਵੀ ਪਾਇਆ ਠੀਕ ਚਲੋ ਸਹੀ। ਅੱਛਾ ਇਹ ਖੱਤੇ ਚ ਬਾਗ ਸੀ ਜਿੱਥੇ ਕੁੱਤਾ ਬੈਠਾ ਹੈ, ਲੈਣ ਸੀ ਖੱਟਿਆਂ ਦੀ ਅੱਛਾ ਵਿੱਚ ਅੰਬ ਸੀ ਉਹ ਉੱਥੇ ਪਰਾਈਆਂ ਲੱਗਾ ਸੀ ਠੀਕ ਹੈ ਜਾਮਨੂ ਸੀ ਇਹ ਗੁੱਠੇ ਇੱਕ ਜਾਮਨੂ ਦਾ ਬੂਟਾ ਸੀ ਗੁੱਠ ਦੇ ਵਿੱਚ ਪਰਲੀ ਸਾਈਡ ਤੇ ਅੰਬ ਦਾ ਬੂਟਾ ਸੀ ਇੱਥੇ ਬਾਗ ਸੀ ਲਸੂੜੀਆਂ ਉਰਾਂ ਪਰਾਂ ਮਾਰਕਿਆਂ ਦੇ ਬੜਾ ਬਾਗ ਸੀ ਇੱਥੇ ਅੱਛਾ ਉਹ ਬਾਗ ਫਿਰ ਤੁਹਾਨੂੰ ਲਾਟ ਹੋਇਆ ਸਭ ਕੁਝ ਫਿਰ ਉਹ ਬਾਅਦ ਚ ਤੁਸੀਂ ਉਹਨੂੰ ਇਹ ਅੰਬ ਦਾ ਬੂਟਾ ਤੇ ਮੇਰਾ ਖਿਆਲ ਹੈ 2-3 ਸਾਲ ਹੋਏ ਨੇ ਵਿੱਚ ਬਾਬਾ ਤੁਸੀਂ ਜ਼ਿਕਰ ਕੀਤਾ ਇੱਥੇ ਇੰਜਣ ਵੀ ਸੀ ਹਾਂ। ਇੰਜਣ ਤੋਂ ਮੁਰਾਦ ਕੀ ਸਰ ਜੀ ਲਈ ਇਹ ਮਤਲਬ ਟਿਊਬਲ ਚੱਕੀ ਪੀਣ ਵਾਲਾ ਆਟਾ ਪੀਣ ਵਾਲਾ ਖਰਾਸ ਅੱਛਾ ਨਹੀਂ ਖਰਾਸ ਨਹੀਂ ਇਹ ਜਿਹੜੇ ਕਾਲੇ ਇੰਜਨ ਨਹੀਂ ਹੁਣ ਟਿਊਬਲ ਲੱਗੇ ਡਬਲ ਵੀਜ ਇੰਜਨ ਸੀ ਬਲਾਤੀ ਛੋਟੇ ਵੀਲਾਂ ਅੱਛਾ ਜਿੱਥੇ ਅਸੀਂ ਵੀ ਬਾਅਦ ਚ ਬਾਅਦ ਕਿਸੇ ਨੇ ਖਰਾਸ ਨਹੀਂ ਖਰਾਸ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਸੀ ਉਹ? ਗੁਲਾਮ ਅਬਦਾਲੀ ਇਹ ਬੜੀ ਗੱਲ ਹੈ ਜੀ ਅਸੀਂ ਖੁਦ ਇਹ ਮੈਂ ਇਸ ਲਈ ਦੁਬਾਰਾ ਇਸ ਗੱਲ ਨੂੰ ਫਰੋਲਿਆ ਇਹ ਜਿੱਥੇ ਨਾਸਰ ਸਾਹਿਬ ਦਾ ਮਕਾਨ ਹੈ ਇੱਥੇ ਜੀ ਇੱਕ ਖੂਹ ਇੱਕ ਦੇ ਪਰਲੇ ਪਾਸੇ ਦੋ ਖੂਹ ਹਾਂ ਦੋ ਖੂਹ ਇੱਥੇ ਲੇਕਿਨ ਉਹ ਅਸੀਂ ਮੈਂ ਦੱਸਿਆ ਇਹਨਾਂ ਨੂੰ ਕਿ ਹਾਂ ਚੱਲਦੇ ਨਹੀਂ ਵੇਖੇ ਗੱਲਾਂ ਵੇਖੀਆਂ ਇਹ ਜੀ ਸਰ ਨਾਸਰ ਗਿੱਲ ਸਾਹਿਬ ਦੀ ਰਿਹਾਇਸ਼ ਹੈ ਦਰਖਤ ਉੱਲੇ ਇੱਥੇ ਵੀ ਦੋ ਖੂਹ ਹੋਇਆ ਕਰਦੇ ਸਨ। ਇਹ ਸਰਦਾਰ ਅਵਤਾਰ ਸਿੰਘ ਦਾ ਜਿਹੜਾ ਬਾਗ ਸੀ ਉਹਦਾ ਵਿਊ ਹੈ ਇਸ ਰਕਬੇ 'ਚ ਇਸ ਜਗ੍ਹਾ ਤੇ ਉਹਨਾਂ ਦਾ ਬਾਗ ਹੋਇਆ ਕਰਦੇ ਸੀ। ਠੀਕ ਹੈ ਜੀ ਪਿੰਡ ਬੋਗਰੇ। ਹਾਂਜੀ ਸਰ ਬਹੁਤ ਸ਼ੁਕਰੀਆ ਸਰ ਜੀ ਤੁਹਾਡਾ ਅੱਜ ਦਾ ਸਾਰਾ ਦਿਨ ਤੁਸੀਂ ਸਾਡੇ ਨਾਲ ਲਾਇਆ। ਠੀਕ ਹੈ ਜੀ ਕਾਲੇ ਕੀ ਨਾਗਰਾ ਵੀ ਅਸੀਂ ਗਏ ਉਹਦੇ ਤੋਂ ਬਾਅਦ ਅਸੀਂ ਆਪਣਾ ਪਿੰਡ ਬੋਗਰੇ ਆਏ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਅਸੀਂ ਫਿਰ ਇੱਕ ਦਫਾ ਖੰਗਾਲਿਆ। ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ।
ਠੀਕ ਹੈ ਜੀ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਠੀਕ ਹੈ ਜੀ। ਤੁਹਾਡੀ ਮਿਹਰਬਾਨੀ ਦੇ ਨਾਲ। ਜੀ, ਤੁਸੀਂ ਵੇਖੋ ਜੀ, ਸਾਡੇ ਭਰਾਵਾਂ ਦੇ ਨਾਲ ਸਾਡਾ ਤਲਕ ਤਾਰੁਕ ਕਰਵਾ ਦਿੱਤਾ, ਬੜੀ ਗੱਲ ਹੈ। ਸਾਨੂੰ ਚਵੇਚਾ ਮਿਲਣਾ ਹੈ ਕਰਤਾਰਪੁਰ ਸਾਹਿਬ। ਹਾਂ ਹਾਂ ਕਹਿੰਦੇ ਜਿਹੜੇ ਦਿਲ ਉਡੀਕ ਦੀ ਛੇਜ ਬੈਠੇ, ਅੱਖਾਂ ਸਾਹਮਣੇ ਸਦਾ ਪਿਆਰ ਦੀ ਰੜਕ ਆਉਂਦੀ, ਕੰਨ ਲੈਣ ਬਿਣਕਾਂ ਉੱਠ ਵੇਖਦੇ ਨੇ, ਕਿਸੇ ਪਾਸਿਓਂ ਜੇ ਪੈਰ ਦੀ ਖੜਕ ਆਉਂਦੀ, ਹੋ ਜਾਈਦਾ ਦੁੱਖਾਂ 'ਚ ਚੂਰ ਰੰਜੂ, ਸਰਦਾਰ ਸਾਈਆਂ ਬੜੀ ਦੂਰ ਜਾ ਕੇ ਸਿੱਧੀ ਸੜਕ ਆਉਂਦੀ। ਹਾਏ ਹਾਏ ਇਹ ਕਿਸਮਤ ਦੇ ਮੇਲੇ ਨੇ ਤੇ ਬੜੀਆਂ ਮਿਹਨਤਾਂ ਤੇ ਕਿਸਮਤਾਂ ਦੇ ਨਾਲ ਇਹੋ ਜਿਹੇ ਸੌਦੇ ਮਿਲਦੇ ਨੇ। ਭਰਾ ਕਿੱਥੋਂ ਭਰਾਵਾਂ ਨੂੰ ਮਿਲਦੇ। ਜੀ 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 ਬਿਲਕੁਲ ਸਹੀ, ਬਿਲਕੁਲ ਸਹੀ। ਤੁਹਾਡਾ ਕਦਮ ਸਿੰਘ ਬਹੁਤ ਸ਼ੁਕਰੀਆ, ਤੁਸੀਂ ਚੀਫ ਲਿਆਏ ਸਾਡੇ ਕੋਲ, ਸਾਡਾ ਫੋਰਫ ਕਰਾਇਆ ਲੋਕਾਂ ਨਾਲ, ਸਾਡਾ ਇਤਫਾਕ ਨਾਲ ਤੁਲਕ ਵੀ ਐਜੂਕੇਸ਼ਨ ਡਿਪਾਰਟਮੈਂਟ ਨਾਲ ਹੀ ਜੀ ਜੀ ਉਹਦੇ ਤੋਂ ਬਿਲੋਂਗ ਕਰਨਾ ਆ। ਹਾਂਜੀ ਬਹੁਤ ਸ਼ੁਕਰੀਆ। ਤੇ ਫਿਰ ਕਿਤੇ ਭਰਾਵਾਂ ਦਾ ਨਾ ਮੇਲਾ ਹੋ ਹਾਂਜੀ। ਜਾਂਦਾ, ਰੌਣਕ ਮੇਲੇ, ਗੱਲਾਂ ਬਾਤਾਂ। ਅਸੀਂ ਤੇ ਜੀ ਸਰਦਾਰ ਸਾਹਿਬ ਦੀਆਂ ਗੱਲਾਂ ਸੁਣ ਕੇ ਹਾਂਜੀ। ਤੇ ਬਾਕੀ ਇਹ ਸਾਡੇ ਨਾਲ ਚਾਚੂ ਜੀ ਹੋਰੀ ਮੌਜੂਦ ਨੇ। ਕਰੀਮ ਬਖਸ਼ ਪਹਿਲਵਾਨ ਦੇ ਬੇਟੇ ਨੇ। ਹਾਂ ਠੀਕ ਹੈ, ਤੁਸੀਂ ਤੁਹਾਡਾ ਵੀ ਚਾਚੂ ਜੀ ਬਹੁਤ ਸ਼ੁਕਰੀਆ, ਤੁਸੀਂ ਉਹ ਸਾਰੀਆਂ ਪੁਰਾਣੀਆਂ ਤੇ ਮੈਂ ਪੁਰਾਣੀ ਇੱਕ ਗੱਲ ਸੁਣਾਉਣਾ ਚਾਹਨਾ ਹਾਂ। ਸਰਦਾਰ ਸਾਹਿਬ ਨੂੰ ਵੀ ਤੇ ਤੁਹਾਨੂੰ ਵੀ। ਅੱਛਾ। ਤੇ ਮੇਰੇ ਵਾਲਿਦ ਸਾਹਿਬ ਕਰੀਮ ਬਖਸ਼ ਪਹਿਲਵਾਨ, ਜਿਹੜੇ ਸਰਦਾਰ ਹਰੀ ਸਿੰਘ ਦੇ, ਉਹਨਾਂ ਨੇ ਉਹਨਾਂ ਨੂੰ ਪਾਲਿਆ ਸੀ। ਤੇ ਉਹਨਾਂ ਦੀ ਮੈਨੂੰ ਗੱਲ ਉਹਨਾਂ ਮੈਨੂੰ ਸੁਣਾਈ ਹਾਂ ਹਾਂ ਕਿ ਸਰਦਾਰ ਸਾਹਿਬ ਦਾ ਚਬਾਰਾ ਜ਼ੇਰੇ ਤਮੀਰ ਸੀ। ਅਸੀਂ ਦੋਨੋਂ ਭਾਈ ਉੱਥੇ ਮਜ਼ਦੂਰੀ ਕਰਦੇ ਹੁੰਦੇ ਸੀ ਅੱਛਾ। ਤੇ 8 ਪੈਸੇ ਮੈਂ ਦਿਹਾੜੀ ਲੈਂਦਾ ਸੀ ਤੇ 4 ਪੈਸੇ ਮੇਰਾ ਛੋਟਾ ਭਾਈ ਲੈਂਦਾ। ਸਰਦਾਰ ਸਾਹਿਬ ਮਤਲਬ ਯਾਨੀ ਹਰੀ ਸਰਦਾਰ ਹਰੀ ਸਿੰਘ ਸਾਹਿਬ ਦਾ ਅੱਛਾ ਚਪਾਰਾ ਜੀ ਦਾ ਤੁਹਾਨੂੰ ਵਿਜ਼ਿਟ ਕਰਵਾਇਆ ਸੀ। ਜੀ ਜੀ ਹਾਂਜੀ। ਤੇ ਵਾਲਿਦ ਸਾਹਿਬ ਜਿਹੜੇ ਸਨ ਸਾਡੇ ਦਾਦਾ ਜੀ ਬੂਟਾ ਪਹਿਲਵਾਨ, ਉਹ ਅੱਖਾਂ ਤੋਂ ਬਿਨਾਈ ਖੋ ਚੁੱਕੇ ਹਨ। ਤੇ ਉਹ ਮਜ਼ਦੂਰੀ ਕਰਦੇ ਸਨ ਤੇ ਸਰਦਾਰ ਸਾਹਿਬ ਦੇ ਖੂਹ ਤੇ ਜਾ ਕੇ ਨਾ ਉਹ ਡੰਡ ਬੈਠ ਕੇ ਬਚਪਨ ਚ ਲਾਣੀਆਂ। ਤੇ 4 ਹਾੜ ਨੂੰ ਸਾਡੇ ਕੋਲ ਇੱਕ ਪਿੰਡ ਸੀ, ਨਵਾਂ ਪਿੰਡ, ਉੱਥੇ ਛਿੰਝ ਲੱਗਦੀ ਹੁੰਦੀ ਸੀ। ਤੇ ਉਦੋਂ ਉਹਨਾਂ ਦੋਵਾਂ ਭਾਈਆਂ, ਮੇਰੇ ਵਾਲਿਦ ਸਾਹਿਬ ਨੇ ਤੇ ਚਾਚਾ ਜੀ ਨੇ ਦਿਹਾੜੀ ਨਾ ਲਾਈ। ਉਹ ਛਿੰਝ ਤੇ ਚਲੇ ਗਏ। ਜਦੋਂ ਘੁਲੇ ਤੇ ਉੱਥੇ ਇੱਕ ਤੇ ਸਰਦਾਰ ਸਾਹਿਬ ਸਨ ਨਵੇਂ ਪਿੰਡ ਦੇ, ਉਹਨਾਂ ਨੇ ਮੇਰੇ ਵਾਲਿਦ ਸਾਹਿਬ ਨੂੰ ਸੁੱਟ ਕੇ ਨਾ ਕਰੀਮ ਬਖਸ਼ ਭਲਵਾਨ ਨੂੰ ਥੱਲੇ ਤੇ ਧੌਣ ਤੇ ਰੱਖ ਕੇ ਨਾ ਗਿੱਬੀ ਤੇ ਮਗਰੋਂ ਕੀਤਾ ਤੱਤਾ 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 ਤੱਤਾ, ਤੇ ਉਹਨਾਂ ਨੇ ਢਾ ਲਿਆ। ਅੱਛਾ। ਮੇਰੇ ਵਾਲਿਦ ਸਾਹਿਬ ਰੋਂਦੇ ਰੋਂਦੇ ਨਾ, ਉਹ ਮੜੀਆਂ ਸਨ ਸਰਦਾਰ ਸਾਹਿਬ ਦੀਆਂ, ਤੇ ਉੱਥੇ ਆ ਕੇ ਨਾ ਉਹ ਨਾਲੇ ਦੋਵੇਂ ਭਰਾ ਰੋਣ ਤੇ ਨਾਲੇ ਕੋਈ ਦੋ ਆਪਣੇ ਆਪ ਨੂੰ ਗਾਲਾਂ, ਕੋਈ ਦੋ ਪਿੰਡ ਨੂੰ ਗਾਲਾਂ। ਉਹ ਇਹ ਸਿਲਸਿਲਾ ਤੇ ਸਰਦਾਰ ਹਰੀ ਸਿੰਘ ਸਾਹਿਬ ਜਿਹੜੇ ਹਨ ਨਾ, ਉਹ ਕਿਤੋਂ ਫੈਸਲੇ ਤੋਂ ਆ ਰਹੇ ਸਨ। ਉਹਨਾਂ ਆਰਾਮ ਨਾਲ ਘੋੜੀ ਖਿਲਾ ਕੇ ਸਾਰੀਆਂ ਗਾਲਾਂ ਸੁਣੀਆਂ। ਅੱਛਾ। ਪਿੰਡ ਆ ਕੇ ਤੁਹਾਨੂੰ ਚੌਕੀਦਾਰ ਨੂੰ ਆਖਿਆ ਕਿ ਮੀਆਂ ਸਾਰੇ ਪਿੰਡ ਨੂੰ ਨਾ ਸਰਦਾਰ ਅਵਤਾਰ ਸਿੰਘ ਦੀ ਕੋਠੀ ਬੁਲਾ। ਉਹਨਾਂ ਵਾਖੋ ਪਹਿਲਾਂ ਇੱਕ ਫੈਸਲਾ ਜੇ ਪਰਾ ਇਕੱਠੀ ਹੋ ਗਈ, ਮੇਰੇ ਵਾਲਿਦ ਸਾਹਿਬ ਨੂੰ ਤੇ ਮੇਰੇ ਦਾਦਾ ਜੀ ਨੂੰ ਵੀ ਜਨਾਬ ਚੌਕੀਦਾਰ ਗਿਆ ਬੁਲਾ ਕੇ ਉੱਥੇ ਲੈ ਆਇਆ। ਤੇ ਉਹਨਾਂ ਨੇ ਜਨਾਬ ਆਖਿਆ ਬਈ ਕਰੀਮ ਬਖਸ਼, ਬਈ ਜਿਹੜੀ ਉਹ ਮੜੀਆਂ 'ਚ ਖਲੋ ਕੇ ਤੂੰ ਗਾਲਾਂ ਕੱਢਦਾ, ਉਹ ਗਾਲਾਂ ਸੁਣਾ, ਬੜਾ ਸਵਾਦ ਆਇਆ ਤੇਰੀ ਗਾਲਾਂ। ਅੱਛਾ। ਉਹਨਾਂ ਆਖਿਆ ਜੀ ਸਰਦਾਰ ਜੀ ਮੈਂ ਤੇ ਗਾਲ ਕੱਢੀ ਕੋਈ ਨਹੀਂ। ਉਹਨਾਂ ਆਖਿਆ ਵੀ ਹਰ ਮਜ਼ਹਬ ਵਿੱਚ ਗਾਲ ਝੂਠ ਬੋਲਣਾ ਜਿਹੜਾ ਨਾ ਉਹ ਗਲਤ ਹੈ। ਤੇ ਇੰਨੇ ਦਾਨਾਤ, ਇੰਨੇ ਦਾਨਸ਼ਵਰ ਲੋਕ ਸਨ ਸਰਦਾਰ ਹਰੀ ਸਿੰਘ ਸਾਹਿਬ, ਸਰਦਾਰ ਅਵਤਾਰ ਸਿੰਘ ਸਾਹਿਬ। ਉਹਨਾਂ ਨੇ ਜਨਾਬ ਕੁਰਸੀਆਂ ਤੇ ਬਹਾ ਕੇ ਤੇ ਕਿਹਾ ਕਿ ਤੂੰ ਗਾਲਾਂ ਸਾਨੂੰ ਸੁਣਾ, ਅਗਰ ਤੂੰ ਗਾਲਾਂ ਨਾ ਕੱਢੀਆਂ ਤੇ ਤੇਰੀ ਧੌਣ ਲਾ ਦੇਣੀ। ਉਹਨਾਂ ਜਿਹੜੀਆਂ ਗਾਲਾਂ ਕੱਢੀਆਂ ਸੁਣਾਈਆਂ ਤੇ ਜਿਹੜੇ ਦੂਜੇ ਸਰਦਾਰ ਸਨ ਨਾ ਬੈਠੇ, ਉਹਨਾਂ ਨੇ ਜਨਾਬ ਆਖਿਆ ਨੂੰ ਮਾਰ ਦੇਣਾ। ਉਹਨਾਂ ਆਖਿਆ ਠਹਿਰ ਜਾਓ, ਇਹਨਾਂ ਦੀ ਸਜ਼ਾ ਸਾਂ ਤਜਵੀਜ਼ ਕਰ ਲਈ, ਠਹਿਰ ਜਾਓ। ਉਹਨਾਂ ਆਖਿਆ ਮੀਆਂ ਸਰਦਾਰ ਹਰੀ ਸਿੰਘ ਕਹਿਣ ਲੱਗੇ ਕਿ ਅਗਰ ਅਸੀਂ ਗਾਲਾਂ ਦੇ ਕਾਬਲ ਨਾ ਹੁੰਦੇ, ਇਹ ਬੰਦਾ ਦੀ ਕੀ ਚੁੱਪ ਸੀ ਕਿ ਸਾਨੂੰ ਗਾਲ ਕੱਢਦਾ, ਅਸੀਂ ਇਹਨਾਂ ਦੀ ਸਰਪ੍ਰਸਤੀ ਨਹੀਂ ਕੀਤੀ ਗਰੀਬਾਂ ਦੀ, ਤੇ ਫਿਰ ਇਹਨਾਂ ਸਾਨੂੰ ਗਾਲਾਂ ਕੱਢਣੀਆਂ ਹਨ। ਅੱਛਾ। ਉਹਨਾਂ ਆਪਣੇ ਬੱਚਿਆਂ ਨੂੰ ਆਖਿਆ, ਤਹਿਸੀਲਦਾਰ ਸਾਹਿਬ ਨੂੰ, ਡੀਸੀ ਸਾਹਿਬ ਨੂੰ, ਤੇ ਬਈ ਸਾਰੇ ਸਾਲ ਦਾ ਕੱਪੜੇ ਤੇਰੇ ਜ਼ੁਮੇ ਨੇ, ਪੈਸੇ ਤੇਰੇ ਜ਼ੁਮੇ ਨੇ, ਫਲਾਣੀ ਚੀਜ਼ ਤੇਰੇ ਜ਼ੁਮੇ ਆ। ਤੇ ਗੱਲ ਇੰਜੇ ਸਰਦਾਰ ਸਾਹਿਬ ਹਰੀ ਸਿੰਘ ਸਾਹਿਬ ਕਹਿੰਦੇ ਖੂਹ ਤੇ ਖਾੜਾ ਗੋਡੋ, 40 ਮੇਰੀਆਂ ਮੱਝਾਂ ਨੇ, ਨੌਕਰ ਮੇਰੇ ਪੱਠੇ ਪਾਣਗੇ, 2 ਮੱਝਾਂ ਜਿਹੜੀਆਂ ਚੰਗੀਆਂ ਨੇ ਉਹ ਤੁਸੀਂ ਚੋ ਕੇ ਘਰ ਲਿਆਣੀਆਂ ਕਰਨੀਆਂ ਨੇ, ਖਾਣਾ ਪੀਣਾ। ਹਰ ਘਰ ਜਿਹੜਾ ਪੂਰੇ ਪਿੰਡ ਦਾ 1 ਮਣ ਕਣਕ, 1 ਵੱਟੀ ਘਿਓ ਇਹਨਾਂ ਦੇ ਘਰ ਛੱਡ ਗਿਆ। ਸਜ਼ਾ ਕੀ ਹੈ ਜੀ ਇਹਨਾਂ ਲਈ? ਉਹਨਾਂ ਕਿਹਾ ਅਗਰ ਅਗਲੇ ਹਾਲ ਨੂੰ ਇਹਨੇ ਕਰੀਮ ਬਖਸ਼ ਨੇ ਉਸ ਸਰਦਾਰ ਨੂੰ ਨਾ ਢਾਇਆ, ਫਿਰ ਇਹਦੀ ਸਜ਼ਾ ਹੈ ਕਿ ਮੋਰਲੀ ਕਿਲੀ ਵਾਲਾ ਮੇਲਾ ਹੱਲ ਵਾਏਗਾ, ਅੱਗੋਂ ਭਲਵਾਨੀ ਨਹੀਂ ਕਰੇਗਾ। ਉਹ ਜਨਾਬ ਸਾਡੇ ਘਰ ਜਿਸ ਟਾਈਮ ਉਹ ਕਣਕ ਆ ਗਈ, ਘਿਓ ਆ ਗਿਆ, ਤੇ ਮੇਰੇ ਵਾਲਿਦ ਸਾਹਿਬ ਤੇ ਜਨਾਬ ਦਿਨ ਦੂਣੀ ਰਾਤ ਚੌਣੀ ਤਰੱਕੀ। ਉਹ ਜਦੋਂ 4 ਹਾੜ ਦਾ ਦਿਨ ਆਇਆ, ਸਰਦਾਰ ਸਾਹਿਬ ਨੇ ਜਨਾਬ ਸਰਦਾਰ ਹਰੀ ਸਿੰਘ ਸਾਹਿਬ ਨੇ ਫਿਰ ਐਲਾਨ ਕਰਾਇਆ ਕਿ ਕੋਈ ਪਿੰਡ ਦਾ ਬੰਦਾ ਛੋਟਾ ਵੱਡਾ ਅੱਜ ਪਿੰਡ 'ਚ ਨਹੀਂ ਰਹਿ ਸਕਦਾ।
ਉਹ ਸਾਡੇ ਨਾਲ ਚਲੇਗਾ 4 ਹਾੜ ਦੀ ਛਿੰਝ ਵੇਖਣ। ਉੱਥੇ ਜਾ ਕੇ ਸਾਡੇ ਬਜ਼ੁਰਗਾਂ ਨੂੰ ਆਖੇ ਕਿ ਮਤ ਘਬਰਾਈ ਕਿ ਮੇਰੀ ਫਲਾਣੇ ਸਰਦਾਰ ਨਾਲ ਕੁਸ਼ਤੀ ਹੈ। ਐ ਵੇਖ ਤੇਰੇ ਪਿੱਛੇ 2 ਬਾਈਆਂ ਬੁਗਲਿਆਂ ਦੀਆਂ ਬੈਠੀਆਂ ਨੇ, ਸਰਦਾਰ ਹਰੀ ਸਿੰਘ, ਸਰਦਾਰ ਅਵਤਾਰ ਸਿੰਘ ਤੇਰੇ ਨਾਲ ਨੇ। ਜਿਵੇਂ ਉਹਨੇ ਤੈਨੂੰ ਤੱਤਾ ਕਰਕੇ ਢਾਇਆ ਸੀ ਨਾ, ਇੰਜ ਧੌਣ ਭਰ ਕੇ ਢਾਣਾ। ਉਹ ਜਨਾਬ ਕੁਸ਼ਤੀ ਹੋ ਗਈ। ਸਰਦਾਰ ਸਾਹਿਬ ਨੇ ਆਖਿਆ ਵੀ ਪਹਿਲਾਂ ਸਾਡੇ ਮੁੰਡੇ ਦੀ ਕੁਸ਼ਤੀ ਦੇਖੋ। ਉਹ ਮੇਰੇ ਬਜ਼ੁਰਗਾਂ ਨੇ ਜਿਵੇਂ ਕੌਡੀ ਖੇਡੀ, ਉਹ ਥੱਲੇ ਸੁੱਟਿਆ, ਧੌਣ ਤੇ ਧਰਿਆ ਗਿੱਬੀ ਤੇ ਤੱਤਾ ਕਰਕੇ ਸਿਹਾੜ ਕੱਢਿਆ ਉਹਦੇ ਸਿਰ ਦਾ ਤੇ ਢਾ ਲਿਆ। ਸਰਦਾਰ ਸਾਹਿਬ ਦੇ ਥੱਲੇ ਘੋੜੀ ਵਾਰਾ ਕਰ ਦਿੱਤੀ। ਉੱਥੋਂ ਹੀ ਢੋਲ ਲਿਆ ਤੇ ਪਿੰਡ ਘਰ ਆਏ। ਘਰ ਆ ਕੇ ਸਰਦਾਰ ਸਾਹਿਬ ਦੀ ਨੂੰਹਾਂ ਹਨ, ਕੋਈ ਬਾਜੀ ਤੇ ਕੋਈ ਸੰਧੂਆਂ ਦੀ ਧੀ ਤੇ ਕੋਈ ਸਾਰਿਆਂ को ਇਨਾਮ ਦਵਾਇਆ। ਫਿਰ ਆਪਣੀ ਬੇਗਮ को ਇਨਾਮ ਦਵਾਇਆ। ਆਖਿਆ ਇਹ ਸਰਦਾਰ ਹਰੀ ਸਿੰਘ ਦਾ ਭਲਵਾਨ ਹੈ। फिर पूरे पिंड च जुलूस कढ़िया, सारे पिंड को किसको खेस, किसको कपड़े, किसको दाना, किसको घ्यो लैके दिता। क्या गरीब बख्श अज तो बाद तू सरदार हरी सिंह दा भलवान है। वो गल जनाब साडियां नस्लां नूं याद है, इंशाअल्लाह नस्लां नूं याद रहेगी। वाह जी वाह, बड़ी गल सुनाई, बहुत शुक्रिया जी, थैंक यू।